ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ ਦੱਸਣਗੇ ਪੰਜਾਬ ਵਿੱਚ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸੁਖਦੇਵ ਸਿੰਘ ਜੀ ਜਟਾਣਾ ਜੋ ਬਸਿਟੀ ਤੋਂ, ਗੁਰਪਾਲ ਸੋਹਲ ਕਲੋਵਿਸ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿਆਓ, ਜੱਸੀ ਗਿਆਓ, ਲਾਲੀ ਸਿੱਧੂ ਜੀ ਬੇਕਰਸਫੀਲਡ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਵਾਲੇ, ਅਮਰਜੀਤ ਸਿੰਘ ਜੁਬਾ ਸਿਟੀ, ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ ਜਿਨ੍ਹਾਂ ਦਾ ਫੋਨ ਨੰਬਰ 4082722500। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂਟੂ ਜੀ ਪਹਿਲਾਂ ਗੱਲ ਕਰਦੇ ਆ ਆਪਾਂ ਉੱਤਰ ਪ੍ਰਦੇਸ਼ ਦੀ, ਜਿਹੜੀ ਪਹਿਲਾਂ ਵੀ ਤੁਸੀਂ ਕੀਤੀ ਸੀਗੀ ਕਿ ਉੱਥੇ ਜਿੰਨੇ ਬੱਚਿਆਂ ਦੀ ਮੌਤ ਹੋ ਗਈ ਆ ਤੇ ਉਸ ਮੌਤ ਨੂੰ ਲੈ ਕੇ ਸਾਰਾ ਦੇਸ਼ ਰੋ ਰਿਹਾ ਆ, ਪਰ ਲਾਪਰਵਾਹੀਆਂ ਨੂੰ ਢੱਕਣ ਲਈ ਸਰਕਾਰ ਮੈਦਾਨ 'ਚ ਆਈ। ਬਿਲਕੁਲ, ਜੋ ਉੱਥੇ ਵਾਪਰਿਆ ਉਹਨੂੰ ਤੇ ਅਸੀਂ ਪ੍ਰਸ਼ਾਸਕੀ ਕਤਲੇਆਮ ਕਹੀਏ ਤੇ ਕੋਈ ਕੁਥਾ ਨਹੀਂ ਹੋਏਗਾ। ਬਹੁਤ ਵੱਡਾ ਨਰਸੰਹਾਰ ਆ ਜਿਹੜਾ ਲਾਪਰਵਾਹੀ ਕਰਕੇ ਹੋਇਆ। 30 ਬੱਚਿਆਂ ਦੀ ਖਬਰ ਆਈ ਅੱਜ ਜਦੋਂ ਲੋਕਾਂ ਨੇ ਅਖਬਾਰ ਪੜ੍ਹੀ, ਲੋਕਾਂ ਦੀਆਂ ਅੱਖਾਂ ਵਹਿ ਤੁਰੀਆਂ, ਪਰ ਗਿਣਤੀ ਸ਼ਾਮ ਤੱਕ ਇਹ ਬੱਚਿਆਂ ਦੀ ਵੱਧ ਕੇ 63 ਹੋ ਗਈ, ਜਿਹੜੇ ਆ 3-4 ਦਿਨਾਂ ਦੇ ਵਿੱਚ ਇੱਕੋ ਹਸਪਤਾਲ ਦੇ ਵਿੱਚ BDR ਮੈਡੀਕਲ ਕਾਲਜ ਦੇ ਵਿੱਚ ਮਰ ਗਏ। ਹੁਣ ਦੇਖੋ ਉੱਥੇ ਵਾਪਰਿਆ ਕੀ ਹੈ ਔਰ ਉਸ ਨੂੰ ਮੋੜਾ ਕੀ ਦਿੱਤਾ ਜਾ ਰਿਹਾ, ਇਹ ਸਭ ਤੋਂ ਅਹਿਮ ਸਵਾਲ ਆ। ਉੱਥੇ ਜਿਹੜੀ ਘਟਨਾ ਸਾਹਮਣੇ ਆ ਰਹੀ ਹੈ ਉਹ ਇਹ ਆ ਕਿ ਇਸ ਹਸਪਤਾਲ ਦੇ ਵਿੱਚ ਐਵਰੇਜ ਇੱਕ ਦਿਨ 'ਚ 5-7 ਬੱਚੇ ਮਰਦੇ ਸਨ, ਔਰ ਖਾਸ ਤੌਰ ਤੇ ਦਿਮਾਗੀ ਬੁਖਾਰ ਵਾਲੇ। ਪਰ ਇਹ ਅੰਕੜਾ ਜਦੋਂ ਵਧਿਆ ਉਦੋਂ ਹੀ ਰੌਲਾ ਪਿਆ। ਪਹਿਲਾਂ ਮੌਤਾਂ ਲਗਾਤਾਰ ਹੁੰਦੀਆਂ ਹੀ ਨੇ, ਔਰ ਉਸ ਏਰੀਏ 'ਚ ਜਿਹਨੂੰ ਪੂਰਵਾਂਚਲ ਕਿਹਾ ਜਾਂਦਾ ਹੈ, ਉਸ ਏਰੀਏ ਦੇ ਵਿੱਚ ਦੱਸਦੇ ਆ ਕਿ ਹੁਣ ਤੱਕ ਇਸੇ ਹਸਪਤਾਲ ਦੇ ਵਿੱਚ 18,000 ਬੱਚਾ ਦਿਮਾਗੀ ਬੁਖਾਰ ਨਾਲ ਮਰ ਚੁੱਕਾ। ਔਰ ਇਹ ਤੋਂ ਵੀ ਵੱਡੀ ਗੱਲ ਆ, ਇੱਕ ਗੈਰ ਸਰਕਾਰੀ ਸੰਸਥਾਨ ਆ, ਉਹ ਸੰਸਥਾਨ ਇਸ ਦਿਮਾਗੀ ਬੁਖਾਰ ਦੇ ਖਿਲਾਫ ਲੜਾਈ ਲੜਦਾ ਪਿਆ। ਉਹ ਕਹਿੰਦੇ ਆ ਕਿ ਜੇ ਸਾਰੇ ਇਲਾਕੇ ਦਾ ਸਾਰਾ ਇਲਾਕਾ ਜੋੜ ਕੇ ਅਸੀਂ ਲਾਈਏ, ਮੌਤ ਦਰ ਜਿਹੜੀ ਹੁਣ ਤੱਕ ਬੱਚਿਆਂ ਦੀ ਹੋਈ ਆ ਕਿ ਉਹ 1 ਲੱਖ ਤੱਕ ਚਲੇ ਜਾਂਦੀ ਹੈ, ਕਿ ਇਹਨਾਂ 30-32 ਸਾਲਾਂ 'ਚ 1 ਲੱਖ ਬੱਚਾ ਜਿਹੜਾ ਉਹ ਸਿਰਫ ਦਿਮਾਗੀ ਬੁਖਾਰ ਨਾਲ ਮਰਿਆ। ਹੁਣ ਇਹ ਕਹਿੰਦੇ ਪਏ ਆ ਜੀ ਸਭ ਕੁਛ ਦਿਮਾਗੀ ਬੁਖਾਰ ਨਾਲ ਹੋਇਆ, ਜਿਹੜੀ ਆਕਸੀਜਨ ਦੀ ਕਮਤੀ ਆਈ ਹੈ ਉਹ ਵਿੱਚ ਕੋਈ ਵੀ ਕਾਰਨ ਨਹੀਂ ਹੈ। ਮੋਦੀ ਸਾਹਿਬ ਦੇ ਜਿਹੜੇ ਚਹੇਤੇ ਆ ਯੋਗੀ ਸਾਹਿਬ, ਉਹ ਅੱਜ ਬੋਲੇ, ਉਹਨਾਂ ਨੇ ਭਾਸ਼ਣ ਕੀਤਾ। ਭਾਸ਼ਣ ਦੇ ਵਿੱਚ ਕਿਤੇ ਵੀ ਇਸ ਘਟਨਾ ਬਾਰੇ ਉਹਨੇ ਅਫਸੋਸ ਨਹੀਂ ਪ੍ਰਗਟਾਇਆ। ਇੱਕ ਥਾਂ ਤੇ ਉਹ ਜਦੋਂ ਸੰਬੋਧਨ ਕਰਦਾ ਪਿਆ ਸੀ ਲੋਕਾਂ ਨੂੰ, ਉਹਨੇ ਦਿਮਾਗੀ ਬੁਖਾਰ ਦੀਆਂ ਹੀ ਗੱਲਾਂ ਕੀਤੀਆਂ। ਦਿਮਾਗੀ ਬੁਖਾਰ ਸਫਾਈ ਨਾ ਕੀਤੇ ਤੋਂ ਆਉਂਦਾ ਜੀ, ਇਹਦੇ ਲਈ ਸਾਨੂੰ ਲੜਾਈ ਲੜਨੀ ਪਊਗੀ। ਯਾਨੀ ਉਪਦੇਸ਼ ਤੇ ਭਾਸ਼ਣ ਝਾੜ ਕੇ ਚਲਾ ਗਿਆ। ਆਪਣੀ ਜ਼ਿੰਮੇਵਾਰੀ ਉਸ ਬੰਦੇ ਨੇ ਕਿਤੇ ਨਹੀਂ ਓਟੀ। ਹਾਲਾਂਕਿ ਇਹੋ ਹੀ ਯੋਗੀ ਆ ਜਿਹਨੇ ਸੰਸਦ ਦੇ ਵਿੱਚ ਜਾ ਕੇ ਬਹੁਤ ਵਾਰੀ ਦਿਮਾਗੀ ਬੁਖਾਰ ਦਾ ਮੁੱਦਾ ਚੁੱਕਿਆ ਸੀ। ਹੁਣ ਅਸਲ ਦੇ ਵਿੱਚ ਕਹਾਣੀ ਕੀ ਆ? ਕਹਾਣੀ ਇਹ ਸੀਗੀ ਕਿ ਇੱਕ ਕੰਪਨੀ ਤੋਂ ਇਹ ਉੱਥੇ ਆਕਸੀਜਨ ਲੈਂਦੇ ਸੀਗੇ। ਉਸ ਕੰਪਨੀ ਬੰਨੀ 68 ਲੱਖ ਰੁਪਏ ਦਾ ਬਕਾਇਆ ਸੀ, ਯਾਨੀ ਹਸਪਤਾਲ ਦਾ ਖੜਾ। ਹੁਣ ਹਸਪਤਾਲ ਉਸ ਬਕਾਏ ਨੂੰ ਕਲੀਅਰ ਨਹੀਂ ਸੀ ਕਰਦਾ ਪਿਆ। ਕੰਪਨੀ ਨੇ ਰਿਟਨ ਦੇ ਵਿੱਚ ਉਹਨਾਂ ਨੂੰ ਦਰਜਨ ਦੇ ਕਰੀਬ ਖੱਤ ਲਿਖੇ ਆ ਕਿ ਭਾਈ ਸਾਡਾ ਜਿਹੜਾ ਬੈਲੈਂਸ ਆ ਉਹ 10 ਲੱਖ ਤੋਂ ਉੱਤੇ ਚਲਾ ਗਿਆ, ਜਦ ਕਿ ਸਾਡਾ ਜਿਹੜਾ ਕੰਟਰੈਕਟ ਆ ਉਹਦੇ 'ਚ ਲਿਖਿਆ ਹੋਇਆ ਕਿ 10 ਲੱਖ ਤੋਂ ਉੱਤੇ ਤੁਸੀਂ ਸਾਡਾ ਬਕਾਇਆ ਪੈਂਡਿੰਗ ਨਹੀਂ ਰੱਖ ਸਕਦੇ। ਜਦੋਂ ਉਹਨਾਂ ਨੇ ਵਾਰ-ਵਾਰ ਲੈਟਰ ਲਿਖੇ, ਇਹਨਾਂ ਦੇ ਕੰਨ ਤੇ ਜੂੰ ਨਹੀਂ ਰਿੰਗੀ। ਆਖਰ ਫਿਰ ਉਹਨਾਂ ਨੇ 1 ਅਗਸਤ ਨੂੰ ਇਹਨਾਂ ਨੂੰ ਆਖਰੀ ਵਾਰ ਫਿਰ ਖੱਤ ਲਿਖਿਆ। ਉਹ ਵਾਰਨ ਕੀਤਾ ਇਹਨਾਂ ਨੂੰ ਖੱਤ ਦੇ ਜ਼ਰੀਏ। ਉਹਨਾਂ ਨੇ ਆਖਿਆ ਕਿ ਜੇ ਤੁਸੀਂ ਹੁਣ ਵੀ ਸਾਡੀ ਸੁਣਵਾਈ ਨਾ ਕੀਤੀ ਤੇ ਅਸੀਂ ਫਿਰ ਸਪਲਾਈ ਠੱਪ ਕਰ ਦਿਆਂਗੇ। ਉਸ ਤੋਂ ਬਾਅਦ ਉਸ ਕੰਪਨੀ ਨੇ ਆਕਸੀਜਨ ਸਪਲਾਈ ਬੰਦ ਕਰ ਦਿੱਤੀ। ਇਹ ਫਿਰ ਵੀ ਨਹੀਂ ਜਾਗੇ। ਇਹਨਾਂ ਨੇ ਅਲਟਰਨੇਟਿਵ ਲੱਭਿਆ, ਕੋਈ ਹੋਰ ਥੋੜਾ ਬਹੁਤ ਜੋ ਇਹਨਾਂ ਦੇ ਕੋਲ ਰਿਜ਼ਰਵ ਕੋਟਾ ਸੀ ਉਹ ਚਲਾਉਣਾ ਸ਼ੁਰੂ ਕਰ ਦਿੱਤਾ। 9 ਤਰੀਕ ਨੂੰ ਇੱਥੇ ਦਾ ਹੀ ਮੁੱਖ ਮੰਤਰੀ ਯੋਗੀ ਸਾਹਿਬ ਇਸੇ ਹੀ ਹਸਪਤਾਲ 'ਚ ਜਾਂਦਾ, ਜਿਹੜਾ ਕਿ ਉਹਦੇ ਆਪਣੇ ਹਲਕੇ 'ਚ ਪੈਂਦਾ। ਇਸੇ ਹਸਪਤਾਲ ਦੇ ਵਿੱਚ 9 ਤਰੀਕ ਨੂੰ ਯੋਗੀ ਜਾਂਦਾ। ਹੁਣ ਪਤਾ ਨਹੀਂ ਯੋਗੀ ਦੀਆਂ ਉੱਥੇ ਜਾ ਕੇ ਅੱਖਾਂ ਸੀਤੀਆਂ ਗਈਆਂ ਜਾਂ ਜਿਹੜਾ ਉੱਥੋਂ ਦਾ ਮੈਡੀਕਲ ਸਟਾਫ ਸੀਗਾ ਉਹਨੇ ਇਸ ਫੇਰੀ ਨੂੰ ਫਾਰਮੈਲਿਟੀ ਬਣਾ ਕੇ ਉੱਥੋਂ ਹੀ ਚਾਹ ਪਾਣੀ ਪਿਆ ਕੇ ਇਹਨੂੰ ਯੋਗੀ ਨੂੰ ਮੋੜ ਦਿੱਤਾ।
ਕਿਉਂਕਿ ਜੇ ਇਹ ਯੋਗੀ ਗਿਆ ਸੀ 1 ਦਿਨ ਪਹਿਲਾਂ 2 ਦਿਨ ਪਹਿਲਾਂ ਤੇ ਜਾ ਕੇ ਇਹਨੇ ਜਦੋਂ ਹਸਪਤਾਲ ਦਾ ਮੁਆਇਨਾ ਕੀਤਾ ਹੋਏਗਾ, ਇਹਨੂੰ ਕਿਸੇ ਨੇ ਵੀ ਨਾ ਦੱਸਿਆ ਹੋਊਗਾ ਕਿ ਹਸਪਤਾਲ ਦੇ ਵਿੱਚ ਸੰਕਟ ਕਿਹੋ ਜਿਹਾ ਚੱਲਦਾ ਪਿਆ। ਔਰ ਦੂਜੀ ਗੱਲ ਜਿਹੜੀ ਹੈ, 10 ਤਰੀਕ ਨੂੰ ਜਿਹੜਾ ਉੱਥੇ ਸਪਲਾਈ ਦਾ ਨਿਗਰਾਨ ਸੀਗਾ, ਆਕਸੀਜਨ ਸਪਲਾਈ ਨੂੰ ਜੋ ਦੇਖਦੇ ਸੀ ਕਰਮਚਾਰੀ, ਉਹਨਾਂ ਦਾ ਜਿਹੜਾ ਨਿਗਰਾਨ ਸੀ, ਉਹਨੇ ਇਸ ਕਾਲਜ ਦੇ ਪ੍ਰਿੰਸੀਪਲ ਨੂੰ ਲਿਖਤੀ ਵਾਰਨ ਕੀਤਾ ਕਿ ਭਾਈ ਸਾਹਿਬ ਹਸਪਤਾਲ ਦੇ ਵਿੱਚੋਂ ਆਕਸੀਜਨ ਦੀ ਸਪਲਾਈ ਹੈ ਜਿਹੜੀ ਬਿਲਕੁਲ ਨਦਾਰਦ ਹੋਣ ਜਾ ਰਹੀ ਹੈ, ਖਤਮ ਹੋਣ ਜਾ ਰਹੀ ਹੈ, ਕੋਈ ਨਾ ਕੋਈ ਬੰਦੋਬਸਤ ਕਰਨਾ ਪਊਗਾ, ਨਹੀਂ ਤੇ ਮੌਤਾਂ ਬਹੁਤ ਹੋ ਜਾਣੀਆਂ। ਜਦੋਂ ਉਸ ਬੰਦੇ ਨੇ ਲਿਖ ਵੀ ਦਿੱਤਾ 10 ਤਰੀਕ ਨੂੰ ਲਿਖ ਕੇ ਹਸਪਤਾਲ ਪ੍ਰਬੰਧਨ ਨੂੰ ਦੱਸ ਦਿੱਤਾ, ਉਸ ਤੋਂ ਬਾਅਦ ਵੀ ਇਹ ਜਾਗੇ ਨਹੀਂ। ਪਰ ਹੁਣ ਕੀ ਹੋ ਰਿਹਾ, ਹੁਣ ਇਹ ਹੋ ਰਿਹਾ ਕਿ ਜਿਹੜਾ ਇੱਥੋਂ ਦਾ ਸਿਹਤ ਮੰਤਰੀ ਹੈ ਯੂਪੀ ਦਾ, ਉਹ ਕਹਿੰਦਾ ਜੀ ਇਹਨਾਂ ਦਿਨਾਂ 'ਚ ਅਕਸਰ ਬੱਚਿਆਂ ਦੀ ਮੌਤ ਵੱਧ ਜਾਂਦੀ ਹੈ, ਅਗਸਤ ਦੇ ਵਿੱਚ ਇਹ ਮੌਤਾਂ ਹੋ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਉਹ ਇਹੋ ਜਿਹੇ ਟਾਰਸ ਬਣਾ ਰਿਹਾ ਲੋਕਾਂ ਨੂੰ ਕਿ ਇਹ ਕੁਦਰਤੀ ਵਰਤਾਰਾ ਹੈ ਕਿ ਅਗਸਤ ਦੇ ਵਿੱਚ ਮੌਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ। ਦੂਜੇ ਪਾਸੇ ਜਿਹੜੇ PMO ਸਾਹਿਬ, ਜਿਹੜੇ ਸਾਡੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਨਰਿੰਦਰ ਮੋਦੀ, ਉਹ ਤੇ ਬੋਲੇ ਨਹੀਂ। PMO ਨੇ ਇੱਕ ਟਵੀਟ ਕੀਤਾ ਜੀ ਮੋਦੀ ਸਾਹਿਬ ਨਿਗਰਾਨੀ ਰੱਖ ਰਹੇ ਆ। ਹਰੇਕ ਗੱਲ ਤੇ ਟਵੀਟ ਕਰਨ ਵਾਲਾ ਪ੍ਰਧਾਨ ਮੰਤਰੀ ਖਾਮੋਸ਼ ਆ। ਪਰ ਯੂਪੀ ਦੀ ਸਰਕਾਰ ਕੀ ਕਰਨ ਰਹੀ ਹੈ? ਜਿਨ੍ਹਾਂ ਨੇ ਜ਼ਿੰਮੇਵਾਰੀ ਉੱਠਣੀ ਸੀ, ਉਹ ਹੁਣ ਜਿਹੜੀ ਉਹ ਕੰਪਨੀ ਸਪਲਾਈ ਕਰਦੀ ਸੀ, ਸਪਲਾਈ ਕਰਨ ਤੋਂ ਬਾਅਦ ਜਿਨ੍ਹਾਂ ਦਾ ਪੈਸਾ ਬਣਿਆ ਸੀ ਇਹਨਾਂ ਨਹੀਂ ਦਿੱਤਾ, ਠੱਪ ਕੀਤੀ ਉਹਨਾਂ ਨੇ ਸਪਲਾਈ, ਉਸ ਕੰਪਨੀ ਦੇ ਪਿੱਛੇ ਪੈ ਗਏ। ਹੁਣ ਜਾ ਕੇ ਉਹਨਾਂ ਦੇ ਘਰਾਂ 'ਚ ਤਲਾਸ਼ੀਆਂ ਲੈਂਦੇ ਫਿਰਦੇ ਆ, ਉਹ ਰੂਪੋਸ਼ ਹੋ ਗਿਆ। ਜਿਨ੍ਹਾਂ ਨੂੰ ਵਾਰ-ਵਾਰ ਚੇਤਾਵਨੀ ਦਿੱਤੀ, ਉਹਨਾਂ ਦੇ ਖਿਲਾਫ ਹੁਣ ਇਹ ਕਾਰਵਾਈਆਂ ਕਰਨ ਨੂੰ ਫਿਰਦੇ ਆ। ਯਾਨੀ ਬਲੀ ਦੇ ਬੱਕਰੇ ਲੱਭੇ ਜਾ ਰਹੇ ਆ। ਪ੍ਰਿੰਸੀਪਲ ਠੀਕ ਹੈ, ਇਹਨਾਂ ਨੇ ਮੈਡੀਕਲ ਕਾਲਜ ਦਾ ਸਸਪੈਂਡ ਕਰ ਦਿੱਤਾ, ਪਰ ਉਸ ਕੰਪਨੀ ਨੂੰ ਬਿਨਾਂ ਗੱਲ ਤੋਂ ਹੀ ਇਹ ਪਿੱਛੇ ਪੈ ਕੇ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਆ। ਪਰ ਜੋ ਜ਼ਿੰਮੇਵਾਰੀ ਉੱਠਣੀ ਚਾਹੀਦੀ ਸੀਗੀ ਪ੍ਰਧਾਨ ਮੰਤਰੀ ਨੂੰ, ਪ੍ਰਧਾਨ ਮੰਤਰੀ ਦੇ ਚੇਲੇ ਯੋਗੀ ਸਾਹਿਬ ਨੂੰ, ਜੋ ਅੱਗੇ ਆ ਕੇ ਨੈਤਿਕ ਤੌਰ ਤੇ ਜ਼ਿੰਮੇਵਾਰੀ ਉੱਠਣੀ ਚਾਹੀਦੀ ਸੀ, ਉਹਦੇ ਤੋਂ ਭੱਜਦੇ ਪਏ ਆ। ਪਰ ਇਸ ਮੁਲਕ ਦੇ ਵਿੱਚ ਇਹ ਤੇ ਕਹਿੰਦੇ ਸੀਗੇ ਕਿ ਤਿਰੰਗਾ ਚੜਾਉਣਾ ਜ਼ਰੂਰੀ ਹੈ, ਮਦਰਸਿਆਂ ਦੇ ਵਿੱਚ ਜ਼ਰੂਰੀ ਹੈ, ਪਰ ਮੁਲਕ ਦੇ ਵਿੱਚ ਹੁਣ ਇਹ ਮੈਸੇਜ ਬੜਾ ਤੇਜ਼ੀ ਨਾਲ ਫੈਲਦਾ ਪਿਆ ਕਿ ਜਿਹੜਾ ਦੇਸ਼ ਸਾਡੇ ਬੱਚਿਆਂ ਨੂੰ ਆਕਸੀਜਨ ਹੀ ਨਹੀਂ ਦੇ ਸਕਦਾ, ਜਿਹੜੀ ਸਰਕਾਰ ਸਾਡੇ ਬੱਚਿਆਂ ਨੂੰ ਆਕਸੀਜਨ ਤੱਕ ਨਹੀਂ ਦੇ ਸਕਦੀ, ਤੇ ਫਿਰ ਉਸ ਦੇਸ਼ ਦੇ ਵਿੱਚ ਤਿਰੰਗਾ ਜਾਂ ਝੰਡਾ ਜਾਂ ਇੰਡੀਪੈਂਡੈਂਸ, ਇਹਨਾਂ ਦੇ ਅਸਲੀ ਅਰਥ ਕੀ ਹੈ, ਸਾਨੂੰ ਉਹ ਸਮਝਾ ਦਿਓ। ਬਿਲਕੁਲ ਜੀ, ਜਿਹੜਾ ਦੇਸ਼ ਆਪਣੇ ਦੇਸ਼ ਦੇ ਭਵਿੱਖ ਲਈ, ਆਉਣ ਵਾਲੇ ਭਵਿੱਖ ਦੇ ਲਈ ਕੋਈ ਫਿਕਰ ਨਹੀਂ ਕਰਦਾ, ਅਤੇ ਜਾਂ ਫਿਰ ਉੱਥੇ ਗਊ ਮਾਤਾ ਦੀ ਪੂਜਾ ਹੋਊਗੀ ਤੇ ਜਾਂ ਝੰਡੇ ਦੇ ਦੁਆਲੇ ਲੱਗੇ ਰਹਿਣਗੇ। ਤਾਂ ਅੱਗੇ ਆਪਾਂ ਸ਼ਰਦ ਪਵਾਰ ਦੀ ਗੱਲ ਕਰਦੇ ਹਾਂ। ਉਸ ਨੂੰ JDU ਨੇ ਰਾਜ ਸਭਾ 'ਚ ਸੰਸਦੀ ਦਲਾਂ ਦੇ ਨੇਤਾ ਦੇ ਅਹੁਦੇ ਤੋਂ ਫਾਰਗ ਕਰਤਾ। ਜਿਹੜਾ ਸ਼ਰਦ ਯਾਦਵ ਆ, ਇਹ ਸ਼ਰਦ ਯਾਦਵ ਅਸਲ ਦੇ ਵਿੱਚ ਬਿਹਾਰ ਦਾ ਨਹੀਂ, ਇਹ ਮੱਧ ਪ੍ਰਦੇਸ਼ ਦਾ ਸੀਗਾ। ਰਾਜਨੀਤੀ ਕਰਦਾ ਹੀ ਇੱਥੇ ਬਿਹਾਰ ਦੇ ਵਿੱਚ ਆ ਗਿਆ, ਕਿਉਂਕਿ ਨਿਤਿਸ਼ ਬਾਬੂ ਦੇ ਨਾਲ ਚੰਗੀ ਬਣਦੀ ਸੀ। ਉਸ ਤੋਂ ਪਹਿਲਾਂ ਇਹ ਜਿਹੜਾ ਜੈ ਪ੍ਰਕਾਸ਼ ਨਾਰਾਇਣ ਵਾਲਾ ਅੰਦੋਲਨ ਸੀਗਾ, ਇਹ ਕੁਛ ਨੇਤਾ ਉਹਦੇ ਚੋਂ ਨਿਕਲੇ ਸਨ। ਇਹ ਸਾਰੇ ਨੇਤਾ ਨਿਕਲੇ ਗਾ, ਫਿਰ ਵੱਖੋ ਵੱਖਰੀਆਂ ਪਾਰਟੀਆਂ 'ਚ ਚਲੇ ਗਏ। ਸ਼ਰਦ ਯਾਦਵ ਨੇ ਦੇਖਿਆ ਕਿ ਨਿਤਿਸ਼ ਕੁਮਾਰ ਦਾ 90 ਦੇ ਦਹਾਕੇ 'ਚ ਕਿਰਦਾਰ ਹੈ ਜਿਹੜਾ ਬਹੁਤ ਚੜ੍ਹਤ ਦੇ ਵਿੱਚ ਹੁੰਦਾ ਜਾ ਰਿਹਾ, ਇਹ ਉਹਦੇ ਨਾਲ ਆੜੀ ਪਾ ਬੈਠਾ। ਫਿਰ ਜਦੋਂ ਨਿਤਿਸ਼ ਨੇ ਗਾ ਸਹਾਰਾ ਲੱਭਿਆ ਭਾਰਤੀ ਜਨਤਾ ਪਾਰਟੀ ਦਾ, ਭਾਰਤੀ ਜਨਤਾ ਪਾਰਟੀ 'ਚ ਇਹਨਾਂ ਨੇ ਜਾ ਕੇ ਆਪਣਾ ਗੱਠਜੋੜ ਕੀਤਾ। ਫਿਰ ਉਸ ਸਮੇਂ ਬਿਹਾਰ ਦੇ ਵਿੱਚ ਜਦੋਂ ਸਰਕਾਰ ਬਣੀ, ਬਾਬੂ ਸ਼ਰਦ ਯਾਦਵ ਸੀ ਜਿਹੜਾ, ਇਹ ਦਿੱਲੀ ਦੇ ਵਿੱਚ NDA ਦਾ ਕੋਆਰਡੀਨੇਟਰ ਬਣਿਆ। ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਇਹਨੂੰ ਕੇਂਦਰੀ ਮੰਤਰੀ ਵੀ ਬਣਾ ਦਿੱਤਾ ਗਿਆ। ਉਦੋਂ ਇਹਦਾ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਪ੍ਰੇਮ ਸੀ, ਇੰਨਾ ਜ਼ਿਆਦਾ ਪ੍ਰੇਮ ਸੀ ਕਿ ਜਦੋਂ ਨਿਤਿਸ਼ ਕੁਮਾਰ ਨੇ ਨਰਿੰਦਰ ਮੋਦੀ ਦੇ ਖਿਲਾਫ ਝੰਡਾ ਚੁੱਕ ਲਿਆ ਕਿ ਮੈਂ ਨਹੀਂ ਰਹਿਣਾ, ਜੇ ਤੁਸੀਂ ਇਹਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਉਣਾ, ਮੈਂ ਇਸ ਅਲਾਇੰਸ ਦੇ ਵਿੱਚ ਨਹੀਂ ਰਹਿਣਾ। ਤੇ ਜਦੋਂ ਨਿਤਿਸ਼ ਬਾਬੂ ਨਰਿੰਦਰ ਮੋਦੀ ਤੋਂ ਚਿੜ ਕੇ ਉਸ ਅਲਾਇੰਸ ਨੂੰ ਛੱਡਦਾ ਪਿਆ ਸੀ, ਸ਼ਰਦ ਯਾਦਵ ਦਾ ਇੰਨਾ ਜ਼ਿਆਦਾ ਮੋਹ ਸੀ ਭਾਰਤੀ ਜਨਤਾ ਪਾਰਟੀ ਨਾਲ, ਇਹ ਕਹਿੰਦਾ ਸੀ ਨਹੀਂ, ਇਹ ਫੈਸਲਾ ਗਲਤ ਆ, ਏਦਾਂ ਨਹੀਂ ਕਰਨਾ ਚਾਹੀਦਾ, ਨਰਿੰਦਰ ਮੋਦੀ ਬੰਦਾ ਚੰਗਾ। ਅੱਜ ਦੇਖੋ ਉਹੀ ਸ਼ਰਦ ਯਾਦਵ ਨਿਤਿਸ਼ ਕੁਮਾਰ ਦੇ ਉਸ ਫੈਸਲੇ ਦੇ ਉਲਟ ਜਾਣ ਡਿਆ ਜਿਹੜਾ ਉਹਨੇ ਭਾਰਤੀ ਜਨਤਾ ਪਾਰਟੀ ਨਾਲ ਰਲਣ ਦਾ ਕੀਤਾ। ਨਿਤਿਸ਼ ਕੁਮਾਰ ਫਿਰ ਭਾਰਤੀ ਜਨਤਾ ਪਾਰਟੀ ਨਾਲ ਚਲਾ ਗਿਆ, ਪਰ ਸ਼ਰਦ ਯਾਦਵ ਬਗਾਵਤੀ ਝੰਡਾ ਚੁੱਕ ਬੈਠਾ। ਉਹ ਕਹਿੰਦਾ ਕਿ ਇਸ ਫੈਸਲੇ ਦੇ ਨਾਲ 11 ਕਰੋੜ ਲੋਕਾਂ ਦਾ ਅਪਮਾਨ ਹੋਇਆ, ਜਿਨ੍ਹਾਂ ਨੇ ਸਾਨੂੰ ਫਤਵਾ ਦਿੱਤਾ ਸੀ ਬਿਹਾਰ ਦੇ ਵਿੱਚ, ਉਹਨਾਂ ਦੇ ਨਾਲ ਧੋਖਾ ਹੋਇਆ। ਇਹ ਜਾ ਕੇ ਉੱਥੇ
ਅਪਮਾਨ ਯਾਤਰਾ ਵੀ ਕੱਢਣ ਲੱਗ ਪਿਆ ਕਿ ਜਿਹੜਾ ਲੋਕਾਂ ਦਾ ਅਪਮਾਨ ਕੀਤਾ ਅਸੀਂ ਹੁਣ ਉਹਦਾ ਹਿਸਾਬ ਕਿਤਾਬ ਕਰਾਂਗੇ। ਫਿਰ ਉਸ ਗੱਲ ਤੋਂ ਚਿੜ ਕੇ ਨਿਤੀਸ਼ ਕੁਮਾਰ ਨੇ ਕੱਲ ਹੀ ਕਹਿਤਾ ਸੀ ਕਿ ਸ਼ਰਦ ਯਾਦਵ ਜੇ ਪਾਰਟੀ ਛੱਡ ਕੇ ਜਾਣਾ ਚਾਹੁੰਦਾ ਤੇ ਚਲਾ ਜਾਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤੋਂ ਸਾਫ਼ ਹੋ ਗਿਆ ਸੀਗਾ ਕਿ ਇਹਦੇ ਖਿਲਾਫ ਹੁਣ ਕਾਰਵਾਈ ਹੋ ਜਾਣੀ ਹੈ। ਫਿਰ ਕੁਝ ਘੰਟੇ ਪਏ, ਅੱਜ ਇਹਨਾਂ ਨੇ ਜਿਹੜਾ ਨਵਾਂ ਉਪ ਰਾਸ਼ਟਰਪਤੀ ਬਣਿਆ ਵੈਂਕਈਆ ਨਾਇਡੂ, ਉਹਨੂੰ ਜਾ ਕੇ ਚਿੱਠੀ ਦੇ ਦਿੱਤੀ ਪਾਰਟੀ ਵੱਲੋਂ ਕਿ ਜਿਹੜਾ ਸ਼ਰਦ ਯਾਦਵ ਆ ਉਹ ਸਾਡਾ ਰਾਜ ਸਭਾ ਦੇ ਵਿੱਚ ਸੰਸਦ ਦਲ ਦਾ ਹੁਣ ਨੇਤਾ ਨਹੀਂ ਰਹੇਗਾ, ਉਹਦੀ ਥਾਂ ਤੇ RCP ਸਿੰਘ ਸਾਡਾ ਜਿਹੜਾ ਰਾਜ ਸਭਾ ਦਾ ਉਹ ਨੇਤਾ ਹੋਏਗਾ। ਸੋ ਇਹਦਾ ਮਤਲਬ ਕਿ ਸ਼ਰਦ ਯਾਦਵ ਦੀ ਦਿੱਲੀ ਦੇ ਵਿੱਚ ਜੋ ਰਾਜਨੀਤੀ ਚੱਲਦੀ ਪਈ ਸੀ ਉਸ ਰਾਜਨੀਤੀ ਦਾ JDU ਨੇ ਅੰਤ ਕਰ ਦਿੱਤਾ। ਹਾਲਾਂਕਿ ਇਸ ਤੋਂ ਅੱਗੇ ਵੀ ਕਾਰਵਾਈ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਸ ਪਾਰਟੀ ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੂੰ ਪਾਰਟੀ ਚੋਂ ਵੀ ਝਟਕਾ ਦਿੱਤਾ ਜਾਵੇ, ਪਰ ਉਹਦੇ ਲਈ ਹਾਲੇ ਇੰਤਜ਼ਾਰ ਕਰਨਾ ਪਵੇਗਾ। ਸ਼ਰਦ ਯਾਦਵ ਇਹੋ ਜਿਹਾ ਕਿਉਂ ਕਰਦਾ ਪਿਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਉਹਦੀ ਮੋਹ ਮੁਹੱਬਤ ਇੰਨੀ ਗੂੜੀ ਸੀਗੀ ਕਿ ਪਾਰਟੀ ਦਾ ਪ੍ਰਧਾਨ ਹੁੰਦਿਆਂ ਵੀ ਉਹਨੇ ਨਿਤੀਸ਼ ਕੁਮਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਸੀ ਕਿ ਤੂੰ ਭਾਰਤੀ ਜਨਤਾ ਪਾਰਟੀ ਨਾਲ ਯਾਰੀ ਨਾ ਤੋੜ, ਕਿ ਉਹ ਪਾਰਟੀ ਪ੍ਰਧਾਨ ਹੋਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨਾਲ ਰਹਿਣਾ ਚਾਹੁੰਦਾ ਸੀ, ਜਦਕਿ ਉਹਦਾ ਜਿਹੜਾ ਬਿਹਾਰ ਦਾ ਮੁੱਖ ਮੰਤਰੀ ਸੀ, ਸਾਬਕਾ ਕੇਂਦਰੀ ਮੰਤਰੀ ਸੀ, ਉਹ ਉਸ ਅਲਾਇੰਸ 'ਚ ਨਹੀਂ ਸੀ ਰਹਿਣਾ ਚਾਹੁੰਦਾ। ਇਹਦਾ ਜੇ ਕਾਰਨ ਲੱਭੀਏ ਤੇ ਬੜਾ ਸਿੰਪਲ ਜਿਹਾ, ਅਸਲ ਦੇ ਵਿੱਚ ਸ਼ਰਦ ਯਾਦਵ ਦੀ ਬਿਹਾਰ ਦੇ ਵਿੱਚ ਕੋਈ ਵਕਤ ਨਹੀਂ ਹੈ। ਵੈਸੇ ਬਹੁਤ ਤਜਰਬੇਕਾਰ ਆ, ਬੜਾ ਪੁਰਾਣਾ ਲੀਡਰ ਆ, ਸੰਘਰਸ਼ਾਂ ਚੋਂ ਨਿਕਲਿਆ ਲੀਡਰ ਆ, ਪਰ ਕਿਉਂਕਿ ਉਹ ਬਾਹਰੀ ਆ ਤੇ ਬਿਹਾਰੀ ਬਾਹਰੀ ਨੂੰ ਤੁਹਾਨੂੰ ਪਤਾ ਹੀ ਕਿਵੇਂ ਮਾਤ ਦਿੰਦੇ ਆ। ਉਹ ਨਰਿੰਦਰ ਮੋਦੀ ਅਮਿਤ ਸ਼ਾਹ ਦੀ ਜੋੜੀ ਉਹ ਅਸੀਂ ਦੇਖਿਆ ਕਿ ਕਿਵੇਂ ਉਹਨਾਂ ਨੇ ਖਾਲੀ ਮੋੜੀ। ਉਹ ਸਾਰਿਆਂ ਨੂੰ ਪਤਾ ਕਿ ਬਿਹਾਰੀ ਬਨਾਮ ਬਾਹਰੀ ਦਾ ਨਾਰਾ ਉੱਥੇ ਕਿੰਨਾ ਕੁ ਸਾਰਥਕ ਤੌਰ ਤੇ ਲਾਗੂ ਹੁੰਦਾ। ਹੁਣ ਸ਼ਰਦ ਯਾਦਵ ਦੀ ਅਸਲੀ ਸਮੱਸਿਆ ਇਹ ਆ ਕਿ ਸ਼ਰਦ ਯਾਦਵ ਨੂੰ ਉਸ ਪਾਰਟੀ ਦੇ ਵਿੱਚ ਅਣਗੌਲਿਆ ਕੀਤਾ ਜਾਂਦਾ, ਨਜ਼ਰ ਅੰਦਾਜ਼ ਕੀਤਾ ਜਾਂਦਾ। ਜੇ ਅਲਾਇੰਸ ਦੇ ਵਿੱਚ ਵਾਪਸੀ ਕੀਤੀ ਹੈ ਨਿਤੀਸ਼ ਕੁਮਾਰ ਨੇ ਤਾਂ ਨਹੀਂ ਪੁੱਛਿਆ ਉਹਨੂੰ, ਜੇ ਰਾਮਨਾਥ ਕੋਵਿੰਦ ਨੂੰ ਵੋਟ ਪਾਉਣ ਦਾ ਫੈਸਲਾ ਲਿਆ ਤਾਂ ਨਹੀਂ ਪੁੱਛਿਆ, ਉਹਨੂੰ ਦਿੱਲੀ 'ਚ ਬਿਠਾ ਛੱਡਿਆ ਸੀ ਤੇ ਆਪੇ ਇੱਥੇ ਬੋਲ ਬਾਲ ਕੇ ਚੁੱਪ ਕਰ ਛੱਡਿਆ ਕਰੂ, ਕੈਮਰਿਆਂ ਦੇ ਸਾਹਮਣੇ ਅਖਬਾਰਾਂ ਦੇ ਸਾਹਮਣੇ ਆਪਣੇ ਬਿਆਨ ਦੇ ਕੇ ਤੇ ਰਾਂਝਾ ਰਾਜੀ ਕਰ ਲਿਆ ਕਰੂ। ਇੱਥੇ ਨੇ ਕੀ ਕਰਨਾ। ਪਰ ਸ਼ਰਦ ਯਾਦਵ ਨੂੰ ਹੁਣ ਮੌਕਾ ਲੱਗਿਆ ਕਿ ਮੈਂ ਆਪਣੀ ਖੁਸ਼ੀ ਹੋਈ ਜ਼ਮੀਨ ਜਿਹੜੀ ਕਿ ਪਾਰਟੀ ਦੇ ਆਪਣੇ ਹੀ ਲੋਕਾਂ ਨੇ ਮੇਰੇ ਥੱਲੇ ਖੋਈ ਹੈ, ਉਸ ਖੁਸ਼ੀ ਹੋਈ ਜ਼ਮੀਨ ਨੂੰ ਮੈਂ ਕਾਇਮ ਕਰ ਸਕਦਾ, ਕਿਉਂਕਿ ਇਸ ਸਮੇਂ ਲੋਕਾਂ ਦਾ ਜਿਹੜਾ ਰੁਖ ਆ ਉਹ ਨਿਤੀਸ਼ ਕੁਮਾਰ ਤੇ ਉਲਟਿਆ। ਸੋ ਉਸ ਮੌਕੇ ਨੂੰ ਬਣਾਉਣ ਲਈ ਜਿਹੜਾ ਮਿੱਤਰ ਬਹੁਤ ਲੰਬੇ ਸਮੇਂ ਤੋਂ ਨਿਤੀਸ਼ ਕੁਮਾਰ ਦੇ ਨਾਲ ਤੁਰਦਾ ਰਿਹਾ ਸੀ ਉਹਨੇ ਅੰਤ ਨੂੰ ਆਪਣਾ ਰਸਤਾ ਅੱਡ ਕਰ ਲਿਆ। ਸੋ ਨਿਤੀਸ਼ ਕੁਮਾਰ ਤੇ ਇਹਨਾਂ ਦੀ ਦੋਸਤੀ ਤਾਂ ਆਪਾਂ ਨਹੀਂ ਮੰਨ ਸਕਦੇ ਕਿ ਖਤਮ ਹੋ ਗਈ ਹੈ, ਪਰ ਜਿਹੜੀ ਸਿਆਸੀ ਦੋਸਤੀ ਸੀਗੀ ਉਹਦਾ ਇੱਕ ਵੇਲੇ ਆਪਾਂ ਮੰਨ ਸਕਦੇ ਹਾਂ ਕਿ ਅੰਤ ਆ ਗਿਆ। ਸੋ ਦੋਵੇਂ ਪੁਰਾਣੇ ਮਿੱਤਰ ਆ ਜਿਹੜੇ ਉਹ ਸ਼ਾਇਦ ਆਉਣ ਵਾਲੇ ਸਮੇਂ 'ਚ ਵੱਖੋ ਵੱਖਰੇ ਰਸਤਿਆਂ ਤੇ ਤੁਰ ਪੈਣਗੇ। ਬਿਲਕੁਲ ਜੀ, ਸਿਆਸੀ ਇਹਨਾਂ ਦੀਆਂ ਮਿੱਤਰਤਾ ਜਿਹੜੀਆਂ ਕੁਰਸੀ ਤੱਕ ਸੀਮਤ ਹੈਗੀਆਂ। ਤੇ ਅੱਗੇ ਹੋਰ ਸੀਵਰੇਜ ਕਾਮਿਆਂ ਦੀ ਜੇ ਗੱਲ ਕਰੀਏ, 2 ਦੀ ਮੌਤ ਤੇ 3 ਦੀ ਹਾਲਤ ਗੰਭੀਰ। ਇਹ ਦੇਖੋ ਦਿੱਲੀ ਦੇ ਵਿੱਚ ਹੀ ਹਾਦਸਾ ਵਾਪਰਿਆ, ਅੱਜ ਵੀ 2 ਦੀ ਮੌਤ ਹੋ ਗਈ ਹੈ, 3 ਜਿਹੜੇ ਸਫਾਈ ਕਾਮੇ ਆ ਉਹ ਬਹੁਤ ਗੰਭੀਰ ਨੇ। ਦਿੱਲੀ ਦੇ ਆਨੰਦ ਵਿਹਾਰ 'ਚ ਇਹ ਘਟਨਾ ਵਾਪਰੀ ਹੈ। ਅੱਜ ਤੋਂ 3-4 ਦਿਨ ਪਹਿਲਾਂ ਵੀ ਏਦਾਂ ਦੀ ਘਟਨਾ ਵਾਪਰੀ ਸੀ ਕਿ 3 ਉਦਣ ਸਫਾਈ ਕਾਮੇ ਮਰ ਗਏ ਸਨ। ਉਹ ਤੋਂ ਪਹਿਲਾਂ ਵੀ ਕੁਛ ਦਿਨ ਪਹਿਲਾਂ ਜੇ ਪਿੱਛੇ ਜਾਈਏ ਉਦਣ ਵੀ 4-5 ਕਾਮੇ ਜਿਹੜੇ ਮਰ ਗਏ ਸਨ। ਸਾਡੇ ਪੰਜਾਬ ਦੇ ਵਿੱਚ ਵੀ ਥੋੜੇ ਦਿਨ ਪਹਿਲਾਂ ਗਿੱਦੜਬਾਹੇ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਹਾਦਸਾ ਵਾਪਰਿਆ ਸੀ। ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਰਹੇ ਆ। ਮਾਨਸੇ ਦੇ ਵਿੱਚ ਇਸ ਤਰ੍ਹਾਂ ਇੱਕ ਵਾਰੀ ਹਾਦਸਾ ਵਾਪਰਿਆ ਸੀ। ਸੋ ਸਾਰੇ ਭਾਰਤ ਦੇ ਵਿੱਚ ਹੀ ਇਹ ਜਿਹੜੀਆਂ ਮੌਤਾਂ ਹੈ ਉਹ ਹੁੰਦੀਆਂ, ਪਰ ਬਦਕਿਸਮਤੀ ਹੈ ਕਿ ਜਿਹੜੇ ਲੋਕ ਸਵੱਛ ਭਾਰਤ ਦਾ ਨਾਅਰਾ ਦਿੰਦੇ ਆ ਉਹ ਸਵੱਛ ਭਾਰਤ ਦੇ ਜਿਹੜੇ ਸੈਨਿਕ ਆ, ਸਵੱਛ ਭਾਰਤ ਦੇ ਜਿਹੜੇ ਫੌਜੀ ਆ, ਉਹ ਜਦੋਂ ਮਰ ਜਾਂਦੇ ਤੇ ਉਹਨਾਂ ਦੀ ਸਾਰ ਵੀ ਨਹੀਂ ਲੈਂਦੇ। ਦਿੱਲੀ ਦੇ ਵਿੱਚ ਕੁਛ ਲੋਫਰ ਕਿਸਮ ਦੇ ਮੁੰਡੇ ਜਨਤਕ ਥਾਂ ਤੇ ਪਿਸ਼ਾਬ ਕਰਨ ਡਏ ਸਨ। ਇੱਕ ਮੁੰਡੇ ਨੇ ਰੋਕਿਆ ਕਿ ਤੁਸੀਂ ਇਹ ਜਿਹਾ ਨਾ ਕਰੋ, ਸਾਡਾ ਆਲਾ ਦੁਆਲਾ ਉਹਨੂੰ ਸਾਫ਼ ਰੱਖਣਾ ਸਾਡਾ ਫਰਜ਼ ਆ। ਉਸ ਮੁੰਡੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤੇ ਇੱਕ ਵੀ ਨੇਤਾ ਉਹਦੇ ਘਰ ਅਫਸੋਸ ਕਰਨ ਲਈ ਸੀ ਨਹੀਂ ਗਿਆ। ਇੱਕ ਵੀ ਨੇਤਾ, ਕਿਸੇ ਨੇ ਉਹਦੇ ਪਰਿਵਾਰ ਦੀ ਸਾਰੀ ਨਹੀਂ ਲਈ। ਅੱਜ ਤੱਕ ਉਹਦੇ ਕਾਤਲ ਨਹੀਂ ਫੜੇ ਜਾ ਸਕੇ। ਨਹੀਂ ਤੇ ਉਹਨੇ ਕੀ ਲੈਣਾ ਸੀ? ਉਹਨੇ ਤੇ ਸਵੱਛ ਭਾਰਤ ਦੇ ਨਾਅਰੇ ਤੇ ਪਹਿਰਾ ਦਿੱਤਾ ਕਿ ਇਹ ਜਿਹੜਾ ਭਾਰਤ ਆ ਉਹਨੂੰ ਸਵੱਛ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਆ। ਉਹਨੂੰ ਇਹ ਕਹਿਣਾ ਕਿੰਨਾ ਮਹਿੰਗਾ ਪਿਆ
ਉਹਦੇ ਟੱਬਰ ਨੂੰ ਕਿੰਨਾ ਮਹਿੰਗਾ ਪਿਆ ਉਹ ਤੇ ਉਹੀ ਜਾਣ ਸਕਦੇ ਆ ਜਿਨ੍ਹਾਂ ਤੇ ਬਿਪਤਾ ਟੁੱਟੀ ਆ। ਹੁਣ ਦੂਜੇ ਪਾਸੇ ਜਿਹੜੀ ਆ ਸੀਵਰੇਜ ਕਾਮਿਆਂ ਦੀ ਮੌਤ ਆ, ਇਹਦੇ ਵਿੱਚ ਵੀ ਦੁਕਾਨ ਤੇ ਇਹੋ ਹੀ ਆ। ਇਹ ਬੰਦੇ ਸੀਵਰੇਜ ਦੇ ਵਿੱਚ ਵੜਦੇ ਆ, ਗੰਦਗੀ ਦੇ ਵਿੱਚ ਵੜਦੇ ਆ, ਕਈ ਵਾਰੀ ਐਸਾ ਵੜਦੇ ਆ ਕਿ ਮੁੜ ਕੇ ਨਿਕਲ ਨਹੀਂ ਪਾਉਂਦੇ, ਲਾਸ਼ਾਂ ਹੀ ਕੱਢੀਆਂ ਜਾਂਦੀਆਂ। ਉਹ ਤੋਂ ਬਾਅਦ ਇਹ ਜਿਹੜਾ ਇੱਕ ਦਾ ਜੀ ਘਰ ਚੋਂ ਕਮਾਉਂਦਾ ਹੁੰਦਾ ਉਹ ਚਲੇ ਜਾਂਦਾ। ਉਹਨਾਂ ਟੱਬਰਾਂ ਦੀ ਜਾ ਕੇ ਕਦੇ ਕਿਸੇ ਨੇ ਸਾਰ ਨਹੀਂ ਲਈ ਕਿ ਕੀ ਤੁਹਾਡੇ ਕੋਲ ਇਸ ਬੰਦੇ ਦਾ ਸੰਸਕਾਰ ਕਰਨ ਜੋਗਾ ਸਰਮਾਇਆ ਹੈ, ਕਫਨ ਜੋਗੇ ਪੈਸੇ ਹੈ ਕਿ ਨਹੀਂ ਹੈ। ਕਦੇ ਕਿਸੇ ਨੇ ਲੀਡਰ ਨੇ ਨਹੀਂ ਪੁੱਛਿਆ। ਹਾਂ, ਕਿਸੇ ਲੀਡਰ ਦੀ ਬੱਸ ਦੇ ਥੱਲੇ ਆ ਕੇ ਕੋਈ ਕੁੜੀ ਮਰ ਜਾਵੇ ਉਹਦੇ ਲਈ 20-25 ਲੱਖ ਰੁਪਈਆ ਹੈਗਾ। ਜੇ ਕਿਸੇ ਲੀਡਰ ਦੇ ਮੁੰਡੇ ਤੋਂ ਕੋਈ ਬੰਦਾ ਮਰ ਜਾਵੇ ਉਹਨੂੰ ਕੰਪਨਸੇਟ ਕਰਨ ਲਈ ਅੰਦਰ ਖਾਤੇ ਕਰੋੜਾਂ ਦਾ ਸੌਦਾ ਹੋ ਜਾਂਦਾ। ਇੱਥੇ ਸਾਡੇ ਇੱਕ ਕੇਬਲ ਆਪਰੇਟਰ ਜ਼ਹਿਰ ਪੀ ਗਿਆ ਸੀਗਾ ਜੱਜਾਂ ਦੇ ਸਾਹਮਣੇ। ਜ਼ਹਿਰ ਪੀ ਗਿਆ, ਕੇਸ ਦਰਜ ਹੋਇਆ ਤੇ ਉਹਦੀ ਘਰਵਾਲੀ ਨੂੰ ਰਾਤੋਂ ਰਾਤ ਦੂਸਰੇ ਸ਼ਹਿਰ ਦੇ ਵਿੱਚ ਸੈੱਟ ਕਰ ਦਿੱਤਾ ਗਿਆ ਸੀਗਾ। ਉਹ ਰਾਤੋਂ ਰਾਤ ਕਿਵੇਂ ਉਹਦੇ ਲਈ ਮਕਾਨ ਤੇ ਕਿਵੇਂ ਸਾਰਾ ਸਮਾਨ ਇਕੱਠਾ ਕੀਤਾ ਗਿਆ ਸੀ, ਸਾਰੇ ਪੰਜਾਬ ਨੇ ਦੇਖਿਆ ਸੀ। ਮਤਲਬ ਕਿ ਜੇਕਰ ਇਹਨਾਂ ਲੀਡਰਾਂ ਦੇ ਨਾਲ ਜੁੜੀ ਕੋਈ ਚੀਜ਼ ਵਾਪਰਦੀ ਹੈ ਫਿਰ ਸਭ ਕੁਝ ਹੋ ਜਾਂਦਾ। ਦੂਜੇ ਪਾਸੇ ਜਦੋਂ ਕੋਈ ਵੱਡਾ ਬੰਦਾ ਮਰਦਾ ਉਦੋਂ ਵੀ ਇਹ ਜਾ ਕੇ ਉੱਥੇ ਫੋਟੋਆਂ ਖਿਚਾਉਣ ਲਈ, ਆਪਣੀਆਂ ਖਬਰਾਂ ਬਣਵਾਉਣ ਲਈ ਪਹੁੰਚ ਜਾਂਦੇ ਆ। ਜਦੋਂ ਇਸ ਤਰ੍ਹਾਂ ਦੇ ਲੋਕ ਜਿਹੜੇ ਇਸ ਦੇਸ਼ ਲਈ ਕੰਮ ਕਰਦੇ ਆ, ਜਿਨ੍ਹਾਂ ਤੋਂ ਬਗੈਰ ਇਸ ਦੇਸ਼ ਦੀ ਗਤੀ ਹੋਈ ਨਹੀਂ ਹੈਗੀ, ਉਹ ਮਰਦੇ ਆ ਤੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ, ਬਹੁਤ ਮਾੜੀ ਗੱਲ ਆ। ਔਰ ਦੂਜੀ ਗੱਲ ਇਹ ਆ ਕਿ ਹੁਣ ਤੱਕ ਸਾਡੀ ਸੁਪਰੀਮ ਕੋਰਟ ਵੀ ਇਹ ਤੈਅ ਕਰ ਚੁੱਕੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਸੀਵਰੇਜ ਆ ਉਹਨਾਂ ਦੇ ਵਿੱਚ ਬੰਦੇ ਨਹੀਂ ਵੜ ਸਕਦੇ, ਯਾਨੀ ਮੈਨੂਅਲੀ ਸਫਾਈ ਨਹੀਂ ਕੀਤੀ ਜਾ ਸਕਦੀ। ਉਹਨਾਂ ਲਈ ਤੁਸੀਂ ਮਸ਼ੀਨਾਂ ਦਾ ਪ੍ਰਬੰਧ ਕਰੋ। ਹਾਂ, ਜੇ ਕਿਸੇ ਸੂਰਤ ਦੇ ਵਿੱਚ ਇਨ ਕੇਸ ਐਮਰਜੈਂਸੀ ਇਹੋ ਜਿਹੀ ਪੈਂਦੀ ਹੈ, ਬਿਪਤਾ ਇਹੋ ਜਿਹੀ ਪੈਂਦੀ ਹੈ ਕਿ ਕਿਸੇ ਕਾਮੇ ਨੂੰ ਉਤਰਨਾ ਪੈਂਦਾ ਥੱਲੇ, ਤਾਂ ਉਹਦੇ ਲਈ ਤੁਸੀਂ ਪੂਰੇ ਸੁਰੱਖਿਆ ਪ੍ਰਬੰਧ, ਹਿਫਾਜ਼ਤੀ ਪ੍ਰਬੰਧ ਕਰੋ। ਪਰ ਅਫਸੋਸ ਦੀ ਗੱਲ ਆ ਕਿ ਸਾਡੇ ਇੱਥੇ ਨਾ ਸਿਰਫ ਅੱਜ ਦੀ ਘੜੀ ਵੀ ਲੋਕ ਸੀਵਰੇਜ ਦੇ ਵਿੱਚ ਉਤਰਦੇ ਆ, ਇੱਥੇ ਅੱਜ ਵੀ ਟੋਕਰਿਆਂ ਦੇ ਨਾਲ ਸਿਰਾਂ ਤੇ ਮੈਲਾ ਢੋਣ ਦੀ ਪ੍ਰਥਾ ਚਾਲੂ ਹੈ ਕਿਸੇ ਇਲਾਕੇ 'ਚ। ਸੋ ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਲੋਕ ਆ ਜਿਹੜੇ ਗਰੀਬ ਲੋਕ ਆ ਉਹ ਇੰਨੀ ਜ਼ਿਆਦਾ ਦੁਰਗਤ ਹੰਢਾ ਰਹੇ ਆ ਕਿ ਉਹਨਾਂ ਦੀ ਮੌਤ ਤੋਂ ਬਾਅਦ, ਹਾਲਾਂਕਿ ਉਹ ਲੋਕਾਂ ਲਈ ਕੰਮ ਕਰਦੇ, ਦੇਸ਼ ਲਈ ਕੰਮ ਕਰਦੇ ਆ, ਥੋੜ੍ਹੀ ਜਿਹੀ ਉਹਨਾਂ ਨੂੰ ਉਜਰਤ ਮਿਲਦੀ ਹੈ, ਮਾੜਾ ਮੋਟਾ ਉਹਨਾਂ ਨੂੰ ਪੈਸਾ ਮਿਲਦਾ ਇਸ ਕੰਮ ਅਗਲੇ, ਜਦੋਂ ਉਹ ਇਸ ਕੰਮ ਦੇ ਵਿੱਚ ਹੀ ਮਰ ਜਾਂਦੇ ਆ ਤੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ। ਇਹ ਮੇਰੇ ਖਿਆਲ ਦੇ ਨਾਲ ਇਸ ਦੇਸ਼ ਦਾ ਆਪਣੇ ਨਾਗਰਿਕਾਂ ਪ੍ਰਤੀ ਰਵੱਈਆ ਜਿਹੜਾ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਬੇਵਫਾਈ ਵਾਲਾ, ਇਹ ਉਹਨਾਂ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਵਾਲਾ ਜਿਹੜੇ ਲੋਕ ਇਸ ਮੁਲਕ ਦੀ ਸਫਾਈ ਕਰਦੇ ਕਰਦੇ ਇਸ ਦੁਨੀਆ ਤੋਂ ਆਪ ਹੀ ਸਾਫ਼ ਹੋ ਜਾਂਦੇ ਆ। ਜੀ ਬਿਲਕੁਲ, ਤੁਸੀਂ ਬੱਚਿਆਂ ਦਾ ਦੇਖ ਲਓ, ਮਜ਼ਦੂਰਾਂ ਦਾ ਦੇਖ ਲਓ, ਤੇ ਟੇਕ ਕੇਅਰ ਕਿਹਦੀ ਕੀਤੀ ਜਾਂਦੀ ਹੈ, ਕਿਸੇ ਦੀ ਵੀ ਨਹੀਂ। ਤੇ ਅੱਗੇ ਆਪਾਂ ਸਿੰਚਾਈ ਮਹਿਕਮੇ ਦੀ ਜੇ ਗੱਲ ਕਰੀਏ ਕਿ ਪਿੱਛੇ ਪਹਿਲਾਂ ਆਪਾਂ ਕਵਰ ਕੀਤਾ ਕਿ ਬੜੇ ਵੱਡੇ ਇੱਥੇ ਘਪਲੇ ਹੋਏ ਨੇ, ਤੇ ਹੁਣ ਜਿਹੜਾ ਵਿਜੀਲੈਂਸ ਆ ਉਸ ਦੀ ਪੜਤਾਲ ਦੀ ਮੰਗ ਕਰ ਦਿੱਤੀ ਠੇਕੇਦਾਰਾਂ ਨੇ। ਦੇਖੋ, ਜਿਹੜਾ ਇਹ ਸਿੰਚਾਈ ਘੁਟਾਲਾ ਇਹਨਾਂ ਨੇ ਦੱਸਿਆ ਕਿਸੇ ਨੇ 200 ਕਰੋੜ ਦਾ, ਕਿਸੇ ਨੇ 500 ਕਰੋੜ ਦਾ, ਪਰ ਜਿੰਨਾ ਕੋ ਅਸੀਂ ਜਾਣਦੇ ਹਾਂ ਕਿਉਂਕਿ ਸਾਡੇ ਇਲਾਕੇ 'ਚ ਜ਼ਿਆਦਾ ਪ੍ਰੋਜੈਕਟ ਪਏ ਆ, ਸਾਡਾ ਇਲਾਕਾ ਸੇਮ ਵਾਲਾ ਸੀ, ਅਸੀਂ ਦੇਖਿਆ ਕੇਂਦਰ ਦੇ ਬਹੁਤ ਵੱਡੇ ਪ੍ਰੋਜੈਕਟ ਆਏ, ਉਹ ਆਏ ਪਰ ਬਿਲੇ ਲੱਗੇ। ਇਸ ਇਲਾਕੇ ਦੇ ਵਿੱਚ, ਲੰਬੀ ਇਲਾਕੇ ਦੇ ਵਿੱਚ 2 ਪ੍ਰੋਜੈਕਟ ਬਹੁਤ ਵੱਡੇ ਆਏ ਸੀਗੇ, ਇੱਕ ਸਿੱਖ ਵਾਲੇ ਔਰ ਦੂਸਰਾ ਪੱਕੀ ਟਿੱਬੀ ਪਿੰਡ ਦੇ ਵਿੱਚ, ਬਹੁਤ ਕਰੋੜਾਂ ਦੇ, ਪਰ ਉਹ ਪ੍ਰੋਜੈਕਟ ਬੁਰੀ ਤਰ੍ਹਾਂ ਫਲੋਪ ਹੋਏ। ਜੇ ਉਹਨਾਂ ਲੋਕਾਂ ਦੇ ਕੋਲ ਜਾਓਗੇ ਉਹ ਤੁਹਾਨੂੰ ਸਾਰੀ ਕਹਾਣੀ ਦੱਸ ਦੇਣਗੇ ਕਿ ਇਹ ਪ੍ਰੋਜੈਕਟ ਫਲੋਪ ਕਿਉਂ ਹੋਏ ਨਹੀਂ, ਇਹ ਕੀਤੇ ਗਏ ਤੇ ਕਿਹਨਾਂ ਨੇ ਰਲ ਕੇ ਕੀਤੇ, ਉਹ ਬੰਦੇ ਨਾਂ ਦੱਸਣ ਨੂੰ ਵੀ ਤਿਆਰ ਹੋ ਜਾਣਗੇ। ਜੇ ਅਸੀਂ ਸਾਰੇ ਪੰਜਾਬ ਦੇ ਵਿੱਚ ਲਾ ਲਈਏ 8-10 ਸਾਲਾਂ 'ਚ ਜੋ ਅੰਨੀ ਮੱਛੀ ਰਹੀ ਹੈ, ਉਸ ਦੌਰਾਨ ਇਹ ਸੈਂਕੜੇ ਕਰੋੜ ਦਾ ਘੁਟਾਲਾ ਸੀ। 200-500 ਕਰੋੜ ਦੇ ਫਿਗਰ ਤੋਂ ਵੀ ਜ਼ਿਆਦਾ ਹੋ ਸਕਦਾ ਜੇ ਓਵਰਆਲ ਅਸੀਂ ਪੰਜਾਬ ਦੀ ਗੱਲ ਕਰੀਏ 8-10 ਸਾਲਾਂ ਦੀ। ਹੋਇਆ ਕੀ ਕਿ ਜਦੋਂ ਸਰਕਾਰ ਪਲਟੀ, ਸਰਕਾਰ ਦੇ ਪਲਟਣ ਤੋਂ ਬਾਅਦ ਨਵੀਂ ਆਈ ਸਰਕਾਰ ਨੇ ਇਹ ਘੁਟਾਲਾ ਖੋਲ੍ਹ ਲਿਆ। ਵਿਜੀਲੈਂਸ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਤੇ ਇਨਕੁਆਇਰੀ ਸ਼ੁਰੂ ਕੀਤੀ ਜਾ ਕੇ ਹਰੀਕੇ ਪੱਤਨ ਦੇ ਵਿੱਚੋਂ ਕੁਝ ਇੰਜੀਨੀਅਰਾਂ ਨੇ ਰਲ ਕੇ ਰੇਤ ਦਾ ਘੁਟਾਲਾ ਕੀਤਾ ਸੀ, ਠੇਕੇਦਾਰਾਂ ਨਾਲ ਰਲ ਕੇ ਰੇਤ ਕੱਢੀ ਸੀ ਕਰੋੜਾਂ ਰੁਪਈਆਂ ਦੀ। ਉਹਨਾਂ ਨੇ ਜਾ ਕੇ ਸਿੱਧਾ ਪਹਿਲਾਂ ਉਹਨਾਂ ਦੀ ਗਿੱਚੀ 'ਚ ਹੱਥ ਪਾਇਆ। ਜਦੋਂ ਉਹਨਾਂ ਦੀ ਗਿੱਚੀ ਨੂੰ ਹੱਥ ਪਿਆ, ਜਿਹੜੇ ਦੂਸਰੇ ਇਸ ਤਰ੍ਹਾਂ ਦੇ ਇੰਜੀਨੀਅਰ ਸੀ ਪੂਰੇ ਪੰਜਾਬ ਦੇ, ਉਹਨਾਂ ਨੇ ਏਕਾ ਕਰ ਲਿਆ। ਉਹ ਇੱਕਮਤ ਹੋ ਕੇ ਚੰਡੀਗੜ੍ਹ ਦੇ ਵਿੱਚ ਬਹਿ ਕੇ ਧਰਨਾ ਲਾਉਣ ਲੱਗ ਪਏ। ਫਿਰ ਉਹਨਾਂ ਨੇ ਵਾਰਨਿੰਗ ਕਰ ਦਿੱਤੀ ਕਿ ਜੇਕਰ ਤੁਸੀਂ ਇਹ ਇਨਵੈਸਟੀਗੇਸ਼ਨ ਵਿਜੀਲੈਂਸ ਤੋਂ ਕਰਾਈ, ਅਸੀਂ ਇਹਨਾਂ ਨੂੰ ਰਿਕਾਰਡ ਹੀ ਨਹੀਂ ਦੇਣਾ।
ਇੱਕ ਤੇ ਅਸੀਂ ਰਿਕਾਰਡ ਨਹੀਂ ਦੇਵਾਂਗੇ, ਦੂਸਰਾ ਅਸੀਂ ਸਮੂਹਿਕ ਤੌਰ ਤੇ ਸਾਰੇ ਜਣੇ ਛੁੱਟੀ ਤੇ ਚਲੇ ਜਾਵਾਂਗੇ, ਚਾਹੋ ਜਿਹੜਾ ਕੁਛ ਕਰਨਾ ਕਰ ਲਓ। ਇਹਦੇ ਤੇ ਕੈਪਟਨ ਅਮਰਿੰਦਰ ਸਿੰਘ ਝੁਕ ਗਿਆ। ਇਹਨੇ ਮੰਗ ਪ੍ਰਵਾਨ ਕਰ ਲਈ, ਕਹਿੰਦਾ ਜੀ ਠੀਕ ਹੈ, ਵਿਜੀਲੈਂਸ ਤੋਂ ਅਸੀਂ ਪੜਤਾਲ ਨਹੀਂ ਕਰਵਾਉਂਦੇ, ਇੱਦਾਂ ਕਰਦੇ ਹਾਂ ਅਸੀਂ ਇੱਕ ਤਕਨੀਕੀ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਤੁਹਾਡੇ ਇੰਜੀਨੀਅਰ ਵੀ ਰੱਖ ਲਾਂਗੇ। ਸੋ ਯਾਨੀ ਕਹਿਣ ਦਾ ਮਤਲਬ ਕਿ ਉਹ ਇੰਜੀਨੀਅਰਾਂ ਦੀ ਜਿੱਤ ਹੋਈ, ਉਹ ਅੜ ਕੇ ਇਸ ਸਰਕਾਰ ਨੂੰ ਹਰਾ ਗਏ। ਪਰ ਹੋਇਆ ਕੀ ਆ ਕਿ ਹੁਣ ਕੁਝ ਠੇਕੇਦਾਰ ਆ ਉਹ ਬਾਹਰ ਨਿਕਲ ਆਏ ਆ। ਜਿਹੜੇ ਠੇਕੇਦਾਰ ਠੇਕੇ ਲੈ ਗਏ ਉਹ ਠੇਕੇਦਾਰ ਤੇ ਇਸ ਲੜਾਈ ਦੇ ਵਿੱਚ ਨਹੀਂ ਆਉਣਗੇ, ਪਰ ਇਹ ਉਹ ਠੇਕੇਦਾਰ ਆ ਜਿਹੜੇ 250-300 ਦੇ ਕਰੀਬ ਗਿਣਤੀ ਚ ਰੱਖਦੇ ਆ। ਇਹ 250-300 ਠੇਕੇਦਾਰ ਚੰਡੀਗੜ੍ਹ ਦੇ ਵਿੱਚ ਇਕੱਠੇ ਹੋ ਕੇ ਇਹ ਮੰਗ ਕਰਨ ਗਏ ਆ ਕਿ ਅਸੀਂ ਜੀ ਮੰਗ ਕਰਦੇ ਹਾਂ ਕਿ ਵਿਜੀਲੈਂਸ ਦੀ ਪੜਤਾਲ ਹੋਣੀ ਚਾਹੀਦੀ ਹੈ। ਉਹ ਕਹਿੰਦੇ ਕਿ ਕਹਾਣੀ ਇਹ ਆ ਕਿ ਜਿੰਨੇ ਵੀ ਟੈਂਡਰ ਸਿੰਜਾਈ ਵਿਭਾਗ ਵਾਲਿਆਂ ਨੇ ਠੇਕੇਦਾਰਾਂ ਨੂੰ ਦਿੱਤੇ, ਉਹ ਸਿਰਫ ਪੰਜਾਬ ਦੇ 5-7 ਠੇਕੇਦਾਰਾਂ ਕੋਲ ਗਏ ਆ। ਚਾਹੇ ਕੋਈ 100 ਕਰੋੜ ਦਾ ਸੀ, ਚਾਹੇ ਕੋਈ 200 ਕਰੋੜ ਦਾ ਸੀ, ਚਾਹੇ ਕੋਈ 250 ਕਰੋੜ ਦਾ ਸੀ। ਉਹ ਭੌਂ ਕੇ 5-7 ਠੇਕੇਦਾਰਾਂ ਨੂੰ ਹੀ ਮਿਲਦੇ ਸਨ। ਕੋਈ ਅੰਮ੍ਰਿਤਸਰੋਂ, ਕੋਈ ਹਰੀਕੇ ਤੋਂ, ਕੋਈ ਕਿਤੋਂ। ਉਹ 5-7 ਠੇਕੇਦਾਰਾਂ ਦੀ ਜਿਹੜੀ ਲੌਬੀ ਸੀਗੀ ਉਹ ਟੈਂਡਰ ਲੈ ਜਾਂਦੀ ਸੀ। ਕਿਉਂ ਲੈ ਜਾਂਦੀ ਸੀ? ਕਿਉਂਕਿ ਉਹਨਾਂ ਦੇ ਪਿੱਛੇ ਚਿੱਟੇ ਖਤਰਾਂ ਵਾਲੇ ਵੀ ਖੜੇ ਸਨ ਤੇ ਪੈਂਟਾਂ ਬੁਸ਼ਟਰਾਂ ਵਾਲੇ ਜਿਹੜੇ ਬਾਬੂ ਸਨ ਉਹ ਵੀ ਖੜੇ ਸੀਗੇ। ਸੋ ਦੋਵੇਂ ਜਦੋਂ ਉਹਦੀ ਪਿੱਠ ਤੇ ਖੜੇ ਸਨ ਠੇਕੇਦਾਰਾਂ ਦੀ ਲੌਬੀ ਦੇ, ਤੇ ਲੌਬੀ ਨੇ ਫਿਰ ਆਪਣਾ ਕਮਾਲ ਕੀਤਾ। ਹੁਣ ਉਹ ਜਿਹੜੇ ਠੇਕੇਦਾਰ ਮੰਗ ਕਰਦੇ ਪਏ ਵਿਜੀਲੈਂਸ ਕੋਲੋਂ ਜਾਂਚ ਕਰਵਾਉਣ ਦੀ, ਇਹਨਾਂ ਠੇਕੇਦਾਰਾਂ ਦੀ ਮੰਗ ਮੰਨੀ ਜਾਂਦੀ ਹੈ ਜਾਂ ਸਰਕਾਰੀ ਬਾਬੂਆਂ ਦੀ ਮੰਗ ਮੰਨੀ ਜਾਂਦੀ ਹੈ, ਉਹ ਤੇ ਸਮਾਂ ਦੱਸੇਗਾ। ਪਰ ਠੇਕੇਦਾਰਾਂ ਦੇ ਇਹਨਾਂ ਟੈਂਡਰਾਂ ਦੇ ਵਿੱਚ ਹੋਇਆ ਜ਼ਰੂਰ ਕੁਛ ਨਾ ਕੁਛ ਗਲਤ ਆ। ਗਲਤ ਇਸ ਕਰਕੇ ਹੋਇਆ ਕਿਉਂਕਿ ਅਸੀਂ ਸੁਣਦੇ ਹਾਂ ਕਿ ਜਿਹੜੇ ਹਰਿਆਣਾ ਦੇ ਵਿੱਚ ਸੇਮ ਟੈਂਡਰ ਦਿੱਤੇ ਜਾਂਦੇ ਆ ਉਹ ਘੱਟ ਰੇਟਾਂ ਤੇ ਹੁੰਦੇ ਆ, ਤੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਸਮਿਆਂ 'ਚ ਟੈਂਡਰ ਦਿੱਤੇ ਗਏ ਆ ਉਹਨਾਂ ਦੇ ਰੇਟ ਠੇਕੇਦਾਰਾਂ ਨੂੰ ਵਧਾ ਕੇ ਦਿੱਤੇ ਗਏ ਆ। ਔਰ ਕਈ ਟੈਂਡਰ ਇੱਦਾਂ ਦੇ ਆ ਜਿਹੜੇ ਸਿੰਗਲ ਬਿਡ ਤੇ ਦਿੱਤੇ ਗਏ ਆ ਜੋ ਨੇਮ ਕਾਇਦਿਆਂ ਦੀ ਉਲੰਘਣਾ। ਸੋ ਠੇਕੇਦਾਰ ਇਹੋ ਹੀ ਮੰਗ ਕਰਨ ਰਹੇ ਆ ਕਿ ਇਹਨਾਂ ਨੇ ਗੜਬੜ ਕੀਤੀ ਹੈ, ਤੁਸੀਂ ਇਹਨਾਂ ਦੇ ਅੱਗੇ ਝੁਕੋ ਨਾ, ਤੁਸੀਂ ਜਾਂਚ ਵਿਜੀਲੈਂਸ ਤੋਂ ਕਰਾਓ। ਇਹ ਉਹ ਠੇਕੇਦਾਰ ਆ ਜਿਹੜੇ ਕਹਿੰਦੇ ਕਿ ਸਾਡਾ ਹੱਕ ਬਣਦਾ ਸੀ, ਅਸੀਂ ਵੀ ਟੈਂਡਰਿੰਗ ਦੇ ਵਿੱਚ ਹਿੱਸਾ ਲੈਂਦੇ, ਪਰ ਕਿਉਂਕਿ ਉਦੋਂ ਧੱਕੜ ਸ਼ਾਹਾਂ ਦਾ ਜ਼ੋਰ ਸੀਗਾ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ, ਅਸੀਂ ਬਣਦੇ ਹੱਕ ਤੋਂ ਵਿਰਵੇ ਰਹਿ ਗਏ ਹਾਂ, ਤੇ ਜਿਨ੍ਹਾਂ ਨੇ ਸਾਡਾ ਹੱਕ ਲੁੱਟਿਆ ਉਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਦੇਖ ਲੈਣਾ ਚਾਹੀਦਾ ਕਿ ਉਹਨੂੰ ਕਰਨਾ ਅਸਲ ਦੇ ਵਿੱਚ ਕੀ ਚਾਹੀਦਾ, ਪਰ ਉਹ ਕਰ ਕੀ ਰਿਹਾ। ਸੋ ਕਰ ਉਹ ਰਿਹਾ ਜੋ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਅਕਸ ਤੋਂ ਬਿਲਕੁਲ ਉਲਟਿਆ। ਜੇ ਕੈਪਟਨ ਅਮਰਿੰਦਰ ਸਿੰਘ ਝੁਕ ਗਿਆ ਔਰ ਸ਼ੁਰੂਆਤੀ ਦੌਰ ਦੇ ਵਿੱਚ ਝੁਕ ਗਿਆ ਤੇ ਫਿਰ ਲੋਕਾਂ ਦੀ ਉਮੀਦ ਹੈ ਜਿਹੜੀ ਉਹ ਵੀ ਟੁੱਟ ਜਾਏਗੀ, ਕਿਉਂਕਿ ਲੋਕਾਂ ਦੀ ਉਮੀਦ ਇੱਥੋਂ ਤੱਕ ਲੱਗੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਆਖਰੀ ਪਾਰੀ ਹੈ, ਆਖਰੀ ਪਾਰੀ 'ਚ ਸਭ ਕੁਝ ਠੀਕ ਕਰਕੇ ਜਾਏਗਾ। ਪਰ ਜੋ ਹੁਣ ਤੱਕ ਉਹ ਕਰਦਾ ਪਿਆ ਉਹਦੇ ਤੋਂ ਲੋਕ ਇਹ ਕਹਿਣ ਲੱਗ ਪਏ ਆ ਕਿ ਲੱਗਦਾ ਨਹੀਂ ਕੁਝ ਠੀਕ ਹੋ ਜਾਊਗਾ। ਬਿਲਕੁਲ ਜੀ, ਆਖਰੀ ਪਾਰੀ ਵੀ ਆਪਣੇ ਕਹਿੰਦੇ ਹੇਂ ਪਗਾਉਣ ਦੇ ਲਈ ਆ, ਬਾਕੀ ਹੋਇਆ ਤੇ ਕੁਛ ਨਹੀਂਗਾ। ਤੇ ਅੱਗੇ ਆਪਾਂ ਜੇ ਗਊ ਸੈਸ ਦੀ ਗੱਲ ਕਰੀਏ, ਇਸ ਦੇਸ਼ ਦੇ ਵਿੱਚ ਆਪਾਂ ਰੋਜ਼ ਗੱਲ ਕਰਦੇ ਹਾਂ ਕਿ ਇਨਸਾਨ ਕਿਸ ਤਰ੍ਹਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਰੁਲ ਰਿਹਾ ਆ, ਮਰ ਰਿਹਾ ਆ, ਪਰ ਗਊ ਆਪਾਂ ਸੁਣ ਰਹੇ ਹਾਂ ਬਹੁਤ ਦੇਰ ਤੋਂ। ਤੇ ਗਊ ਸੈਸ ਲਾ ਕੇ ਕੈਪਟਨ ਸਰਕਾਰ ਨੇ ਬਿਜਲੀ ਉਪਭੋਗਤਾਵਾਂ ਨੂੰ ਝਟਕਾ ਵੀ ਦਿੱਤਾ। ਜੀ ਦੇਖੋ, ਇਹਨਾਂ ਨੇ ਗਊ ਸੈਸ ਲਾ ਦਿੱਤਾ ਦੁਬਾਰਾ। ਪਹਿਲਾਂ ਜਦੋਂ ਅਕਾਲੀ ਭਾਜਪਾ ਸਰਕਾਰ ਨੇ ਲਾਇਆ ਸੀਗਾ ਬਠਿੰਡਾ, ਮੋਹਾਲੀ, ਜਲੰਧਰ, ਹੁਸ਼ਿਆਰਪੁਰ, ਇਹ ਤੋਂ ਇਲਾਵਾ ਬਾਘਾ ਪੁਰਾਣਾ, ਬਨੂੜ, ਫਤਿਹਗੜ੍ਹ, ਚੂੜੀਆਂ, ਇਹਨਾਂ ਨਗਰ ਕੌਂਸਲਾਂ, ਕੁਛ ਨਗਰ ਨਿਗਮਾਂ 'ਚ ਜਦੋਂ ਇਹਨਾਂ ਨੇ ਗਊ ਸੈਸ ਲਾਇਆ ਸੀਗਾ, ਉਦੋਂ ਇਹੋ ਹੀ ਕਾਂਗਰਸੀ ਕਹਿੰਦੇ ਸਨ ਕਿ ਇਹ ਕਾਹਦਾ ਗਊ ਸੈਸ, ਲੋਕਾਂ ਨੂੰ ਦੇਣਾ ਨਹੀਂ ਚਾਹੀਦਾ, ਇਹ ਗਾਵਾਂ ਤੇ ਸਾਂਭਦੇ ਨੇ, ਕਾਹਦਾ ਗਊ ਸੈਸ, ਅੱਗੇ ਸੈਸ ਥੋੜੇ ਲੱਗੇ ਆ। ਹੁਣ ਉਸੇ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਕੁਛ ਨਗਰ ਪੰਚਾਇਤਾਂ ਜਿੱਦਾਂ ਮਲੂਕਾ, ਕੋਠਾ ਗੁਰੂ, ਇਹਨਾਂ ਦੇ ਵਿੱਚ ਨਵੇਂ ਸਿਰੇ ਤੋਂ ਗਊ ਸੈਸ ਲਾ ਦਿੱਤਾ। ਮਤਲਬ ਪਹਿਲਾਂ ਤੇ ਲੱਗਾ ਹੀ ਲੱਗਾ ਸੀਗਾ, ਔਰ ਉਹ ਲਗਾ ਫੱਬਾ ਵਾਲਾ ਕੰਮ ਹੀ ਸੀਗਾ, ਕਿਉਂਕਿ ਕਦੀ ਲੱਗ ਜਾਂਦਾ ਸੀ, ਕਦੇ ਚੁੱਕ ਲੈਂਦੇ ਸਨ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇਹ ਸ਼ੁਰੂਆਤ ਕੀਤੀ ਹੈ, ਉਸ ਸ਼ੁਰੂਆਤ ਤੋਂ ਇਹੋ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਰਾਦਾ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਗਊ ਸੈਸ ਹੈ ਜਿਹੜਾ ਪੱਕੇ ਤੌਰ ਤੇ ਲਾ ਦਿੱਤਾ ਜਾਵੇ। ਹਾਲਾਂਕਿ ਜਦੋਂ ਸੱਤਾ ਨਸ਼ੀਨ ਹੋਏ ਸਨ ਕੈਪਟਨ ਸਾਹਿਬ, ਉਦੋਂ ਇਹਨਾਂ ਨੇ ਆਉਂਦੇ ਅਨੁਸਾਰ ਜਿਹੜੀਆਂ 472 ਗਊਸ਼ਾਲਾਵਾਂ ਸੀ ਉਹਨਾਂ ਦੇ ਬਿਜਲੀ ਬਿੱਲ ਜਿਹੜੇ ਮਾਫ਼ ਕੀਤੇ ਗਏ ਸੀ, ਉਹ ਫੈਸਲਾ ਰੱਦ ਕਰ ਦਿੱਤਾ ਸੀਗਾ। ਤੇ ਲੋਕਾਂ ਨੂੰ ਇਹ ਲੱਗਿਆ ਸੀ
ਗਊ ਸੇਵਾ ਕਮਿਸ਼ਨ ਨੂੰ ਵੀ ਇਹੋ ਹੀ ਲੱਗਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗਾਵਾਂ ਨੂੰ ਚਾਰਾ ਨਹੀਂ ਪਾਉਣਾ। ਉਹਨੇ ਗਾਵਾਂ ਲਈ ਕੋਈ ਬਹੁਤਾ ਚਾਰਾ ਵੀ ਨਹੀਂ ਕਰਨਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਅੱਖ ਇਸ ਪਾਸੇ ਕੈੜੀ ਹੈ। ਪਰ ਹੁਣ ਗਊ ਸੈਸ ਲੱਗਣ ਦੇ ਨਾਲ ਹੀ ਇਹ ਗੱਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਪ੍ਰਭਾਵ ਪਾਉਣ 'ਚ ਕਾਮਯਾਬ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਸਟੈਂਡ ਤੇ ਹੁਣ ਪੈਂਤੜਾ ਬਦਲਦਾ ਪਿਆ। ਸ਼ਾਇਦ ਇਸ ਕਰਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰਾਂ ਦੇ ਅੰਦਰ ਚੋਣਾਂ ਨੇ, ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ, ਉਹਨਾਂ ਸਾਰਿਆਂ ਦੇ ਵਿੱਚ ਇਲੈਕਸ਼ਨ ਹੋਣਾ ਹੈ। ਇਲੈਕਸ਼ਨ ਦੇ ਵਿੱਚ ਵੋਟਾਂ ਜਾ ਕੇ ਮੰਗਣ ਲਈ ਇਹਨਾਂ ਦੇ ਕੋਲ ਕੋਈ ਆਧਾਰ ਨਹੀਂ। ਆਧਾਰ 5 ਕੁ ਮਹੀਨਿਆਂ ਦੇ ਵਿੱਚ ਹੀ ਬਹੁਤ ਬੁਰੀ ਤਰ੍ਹਾਂ ਖੁਰ ਚੁੱਕਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ। ਕੋਈ ਬਹਾਨਾ ਨਹੀਂ ਜਾ ਕੇ ਕਹਿ ਦੇਣ ਕਿ ਆਹ ਤੁਹਾਡਾ ਕੰਮ ਕਰਾਇਆ, ਦਿਓ ਵੋਟਾਂ, ਜਾਂ ਆਹ ਤੁਹਾਡਾ ਕੰਮ ਕਰਾਵਾਂਗੇ, ਦਿਓ ਵੋਟਾਂ। ਦੋਵਾਂ ਹੀ ਸੂਰਤਾਂ ਦੇ ਵਿੱਚ ਲੋਕ ਇਹਨਾਂ ਨੂੰ ਸਵਾਲ ਬਹੁਤ ਕਰਨਗੇ। ਸੋ ਲੱਗਦਾ ਇਹ ਆ ਕਿ ਜਿਹੜੀ ਗੈਰ ਸਿੱਖ ਵੋਟ ਆ, ਕਿਤੇ ਨਾ ਕਿਤੇ ਜਿਹੜੀ ਥੋੜੀ ਜਿਹੀ ਖਫਾ ਹੋਈ, ਜਿਵੇਂ ਸੱਤਾ ਇਹਨਾਂ ਨੇ ਸੰਭਾਲੀ, ਆਹ ਫੈਸਲੇ ਕੀਤੇ, ਗਊਸ਼ਾਲਾਵਾਂ ਦੀ ਬਿਜਲੀ ਹੈ ਜਿਹੜੀ ਉਹ ਬੰਦ ਕਰਨ ਦਾ ਫੈਸਲਾ ਲੈ ਲਿਆ, ਜਾਂ ਇੱਕਾ ਦੁੱਕਾ ਹੋਰ ਫੈਸਲੇ ਏਦਾਂ ਦੇ ਸੀਗੇ ਜਿਹੜੇ ਕਿ ਗੈਰ ਸਿੱਖ ਵੋਟ ਨੂੰ ਥੋੜਾ ਜਿਹਾ ਮਾਯੂਸ ਕਰਕੇ ਗਏ ਸਨ। ਸੋ ਉਸ ਮਾਯੂਸੀ ਨੂੰ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਹੱਲ ਲੱਭ ਲਿਆ। ਨਾਲੇ ਪੁੰਨ, ਨਾਲੇ ਫਲੀਆਂ, ਨਾਲੇ ਖਾਓ ਖਰਮਾਨੀਆਂ, ਨਾਲੇ ਭੰਨੋ ਬਦਾਮ, ਕਿ ਨਾਲੇ ਲੋਕਾਂ ਤੋਂ ਪੈਸੇ ਲੈ ਲਓ, ਨਾਲੇ ਗਊ ਸੇਵਾ ਕਮਿਸ਼ਨ ਵਾਲਿਆਂ ਨੂੰ ਖੁਸ਼ ਕਰ ਦਿਓ, ਨਾਲੇ ਲੋਕਾਂ ਤੋਂ ਵੋਟਾਂ ਬਟੋਰ ਲਓ। ਸੋ ਇਹ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਦੇਖੋ ਕਾਮਯਾਬੀ ਮਿਲਦੀ ਹੈ ਜਾਂ ਨਹੀਂ ਮਿਲਦੀ। ਸਭ ਤੋਂ ਵੱਡਾ ਸਵਾਲ ਇਹ ਆ ਕਿ ਬਿਜਲੀ ਉਪਭੋਗਤਾ ਜਿਹੜਾ ਆਮ ਗਾਹਕ ਆ, ਬਿਜਲੀ ਗਾਹਕ ਆ, ਉਹ ਤੇ ਪਹਿਲਾਂ ਹੀ ਬੜੇ ਸੈਸ ਬਿਜਲੀ ਤੇ ਦਿੰਦਾ ਪਿਆ। ਬਿਜਲੀ ਪੰਜਾਬ ਦੇ ਵਿੱਚ ਇੰਨੀ ਮਹਿੰਗੀ ਆ ਕਿ ਨਾ ਚਾਹੁੰਦੇ ਹੋਇਆਂ ਵੀ ਲੋਕਾਂ ਨੂੰ ਚੋਰੀ ਕਰਨੀ ਪੈ ਰਹੀ ਆ। ਅੱਜ ਜਿੱਥੇ ਵੀ ਛਾਪੇ ਪੈਂਦੇ ਆ, ਉਹ ਕਹਿੰਦੇ ਕਿ ਤੁਸੀਂ ਸਾਡੀ ਥਾਂ ਤੇ ਬਹਿ ਕੇ ਤੇ ਵੇਖੋ ਸਾਡੇ ਘਰੇ, ਤੇ ਘਰ ਖਾਣ ਨੂੰ ਨਹੀਂ ਆ। ਬਿਜਲੀ ਦਾ ਬਿੱਲ ਹੈ ਜਿਹੜਾ ਉਹ ਹਜ਼ਾਰਾਂ 'ਚ ਆਉਂਦਾ ਸੀ। ਚੋਰੀ ਨਾ ਕਰੀਏ ਤੇ ਕੀ ਕਰੀਏ? ਕਿਉਂਕਿ ਇਹਨਾਂ ਨੇ ਸੈਸ ਲਾ ਕੇ ਟੈਕਸ ਲਾ ਕੇ ਬਿਜਲੀ ਨੂੰ ਇੰਨਾ ਮਹਿੰਗਾ ਕੀਤਾ ਹੋਇਆ ਕਿ ਆਮ ਬੰਦਾ ਇਮਾਨਦਾਰੀ ਨਾਲ ਬਿਜਲੀ ਨਹੀਂ ਬਾਲ ਸਕਦਾ। ਉੱਤੋਂ ਹੋਰ ਗਊ ਸੈਸ, ਚਲੋ ਗਊ ਸੈਸ ਵੀ ਆ ਜਾਵੇ, ਜਿੱਥੇ ਇੰਨੇ ਫੱਟ ਖਾਧੇ ਆ ਲੋਕਾਂ ਨੇ, ਇਹ ਪੀੜ ਵੀ ਜਰ ਲੈਣਗੇ। ਪਰ ਇਹਦੇ ਨਾਲ ਇਹ ਆ ਕਿ ਘੱਟੋ ਘੱਟ ਲੋਕਾਂ ਨੂੰ ਨਤੀਜਾ ਤੇ ਦਿਓ, ਕੋਈ ਆਊਟਪੁੱਟ ਤੇ ਦਿਓ। ਤੁਸੀਂ ਗਊ ਸੈਸ ਲਾਤਾ, ਗਊਸ਼ਾਲਾਵਾਂ ਬਣਾਤੀਆਂ ਲੋਕਾਂ ਦੇ ਪੈਸੇ ਨਾਲ, ਗਊ ਸੇਵਾ ਕਮਿਸ਼ਨ ਬਣਾਤਾ, ਉਹਨਾਂ ਨੂੰ ਤਨਖਾਹਾਂ ਦੇਈ ਜਾਂਦੇ ਹੋ। ਜਦੋਂ ਤੁਸੀਂ ਸਾਰਾ ਕੁਛ ਕਰੀ ਜਾਂਦੇ ਹੋ ਤੇ ਨਤੀਜੇ 'ਚ ਆਊਟਪੁੱਟ ਕੀ ਹੈ ਤੁਹਾਡੀ? ਤੁਸੀਂ ਦੇ ਕੀ ਰਹੇ ਹੋ? ਤੁਸੀਂ ਹੁਣ ਤੱਕ ਕਿੰਨੀਆਂ ਕੁ ਗਾਵਾਂ ਨੂੰ ਆਸਰਾ ਦਿੱਤਾ, ਕਿੰਨੀਆਂ ਕੁ ਵਾਰਾ ਗਊਆਂ ਨੂੰ ਤੁਸੀਂ ਕਿਸੇ ਟਿਕਾਣੇ ਤੇ ਪਹੁੰਚਾ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ ਜਾਂ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ? ਇਹ ਦੱਸਣ ਦੀ ਲੋੜ ਆ। ਚਲੋ ਗਊ ਸੈਸ ਲਾ ਲੈਣ, ਕੋਈ ਵੱਡੀ ਗੱਲ ਨਹੀਂ ਹੈ, ਅੱਗੇ ਵੀ ਲੱਗਦਾ ਹੀ ਆ। ਪਰ ਇਹਦੇ ਵਿੱਚ ਇਹ ਵੀ ਦੱਸਣ ਨਾ ਕਿ ਜਿਹੜੀਆਂ ਅਵਾਰਾ ਗਊਆਂ ਫਿਰਦੀਆਂ, ਜਿਹੜੀਆਂ ਸੜਕਾਂ ਤੇ ਵੀ ਮਾਰਦੀਆਂ ਬੰਦੇ ਨੂੰ, ਔਰ ਜਿਹੜੀਆਂ ਕਿਸਾਨ ਨੂੰ ਖੇਤਾਂ ਵਿੱਚ ਚਰ ਕੇ ਵੀ ਮਾਰਦੀਆਂ, ਉਹਨਾਂ ਦਾ ਤੁਸੀਂ ਹੱਲ ਕੀ ਕਰੋਗੇ? ਇਹ ਵੀ ਤੇ ਦੱਸਣ ਦੀ ਜ਼ਰੂਰਤ ਹੈ ਨਾ। ਜੀ ਬਿਲਕੁਲ, ਉਹਦੇ ਲਈ ਕੋਈ ਵੀ ਰਿਸਪੋਂਸੀਬਿਲਿਟੀ ਨਹੀਂ ਲੈਂਦਾ। ਤੇ ਅੱਗੇ ਆਪਾਂ ਪੰਜਾਬ ਦੇ ਕਰਜ਼ੇ ਦੀ ਵੀ ਰੋਜ਼ ਗੱਲ ਕਰਦੇ ਹਾਂ ਕਿ ਕਰਜ਼ਾ ਆ ਜਿਹੜਾ ਛਾਲਾਂ ਮਾਰ ਕੇ ਚੜ੍ਹ ਰਿਹਾ, ਤੇ ਇਸੇ ਤਰ੍ਹਾਂ ਕੈਪਟਨ ਸਰਕਾਰ ਲਈ ਕੰਮ ਬੜਾ ਔਖਾ ਹੋ ਰਿਹਾ। ਦੇਖੋ, ਜਿਹੜਾ ਕਰਜ਼ਾ ਆ ਇਹ ਵਾਕਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਔਖਾ ਸਾਬਤ ਹੋਏਗਾ। ਇਸ ਤਰੀਕੇ ਨਾਲ ਕਰਜ਼ਾ ਵਧਿਆ, ਉਤੋਂ ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਤਨਖਾਹਾਂ ਵੀ ਦੇਣੀਆਂ ਜਿਹੜੀਆਂ ਔਖੀਆਂ ਹੋ ਜਾਣਗੀਆਂ। 2 ਲੱਖ ਕਰੋੜ ਰੁਪਈਏ ਦੇ ਕਰੀਬ ਕਰਜ਼ਾ ਜਿਹੜਾ ਪੰਜਾਬ ਦਾ ਹੋ ਗਿਆ। ਉਹਦੇ 'ਚ ਵੈਸੇ ਇਹਨਾਂ ਦਾ ਕੋਈ ਦੋਸ਼ ਨਹੀਂ ਗਿਣ ਸਕਦੇ, ਕਿਉਂਕਿ ਜਦੋਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਤੋਂ ਲਾਂਭੇ ਹੋਇਆ ਸੀ, ਉਸ ਸਮੇਂ ਪੰਜਾਬ ਦਾ ਕਰਜ਼ਾ ਜਿਹੜਾ ਉਹ 56,000 ਕਰੋੜ ਰੁਪਈਆ ਸੀ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ 10 ਸਾਲਾਂ ਬਾਅਦ ਦੁਬਾਰਾ ਸੱਤਾ ਤੇ ਆਇਆ, ਉਸ ਸਮੇਂ ਪੰਜਾਬ ਦਾ ਕਰਜ਼ਾ ਜਿਹੜਾ 2.25 ਲੱਖ ਕਰੋੜ ਹੋ ਚੁੱਕਾ ਸੀਗਾ। ਹੁਣ ਇਹ ਵੱਧ ਕੇ 2 ਲੱਖ ਕਰੋੜ ਦੀ ਹੋਣ ਦੀ ਸੰਭਾਵਨਾ। ਸੋ ਇਸ ਸੂਰਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਲਈ ਕੰਮ ਔਖਾ ਹੈ, ਕਿਉਂਕਿ ਦੇਖੋ ਆਉਂਦਿਆਂ ਸਾਰੇ ਇਹਨਾਂ ਨੂੰ ਇੱਕ ਸੱਟ ਬਹੁਤ ਵੱਡੀ ਵੱਜੀ। ਉਹ ਸੱਟ ਇਹ ਸੀ ਕਿ ਜਿਹੜੀ 31,000 ਕਰੋੜ ਰੁਪਏ ਦੀ, ਕਦੇ ਤਾਂ ਕਹਿ ਦਿੰਦੇ ਸੀ ਹੇਰਾ ਫੇਰੀ ਆ, ਕਦੀ ਕਹਿ ਦਿੰਦੇ ਸੀ ਕਿ ਇਹ ਹਿਸਾਬ ਕਿਤਾਬ ਦਾ ਕੋਈ ਫਰਕ ਆ। ਉਹ ਜਿਹੜੀ 31,000 ਕਰੋੜ ਰੁਪਏ ਦੀ ਰਕਮ ਕਹੀ ਜਾਂਦੀ ਸੀ ਕਿ ਅਨਾਜ ਘੁਟਾਲਾ, ਉਹ ਰਕਮ ਕਰਜ਼ੇ 'ਚ ਤਬਦੀਲ ਕਰ ਦਿੱਤੀ ਗਈ। ਔਰ ਉਹਦੀ ਐਤਕੀ ਵਿਆਜ ਜੁੜਨ ਦੇ ਕਰਕੇ ਜਿਹੜੀ ਆਮ ਤੌਰ ਤੇ ਵਿਆਜ ਦਿੰਦਾ ਸੀ ਪੰਜਾਬ 1881 ਕਰੋੜ, ਉਹ ਵੱਧ ਕੇ 2447 ਕਰੋੜ ਹੋ ਗਈ। ਯਾਨੀ
600 ਕਰੋੜ ਰੁਪਈਆ ਜਿਹੜਾ ਉਹ ਵੱਧ ਦੇਣਾ ਪਿਆ। ਹੁਣ ਜਦੋਂ ਇੰਨਾ ਜ਼ਿਆਦਾ ਪੈਸਾ ਵੱਧ ਦੇਣਾ ਪਿਆ, ਵਿਆਜ ਦੀ ਇੱਕ ਕਿਸ਼ਤ ਦੇ ਵਿੱਚ ਹੀ ਇੰਨਾ ਪੈਸਾ ਵਧਾ ਕੇ ਦੇਣਾ ਪਿਆ, ਤੇ ਜਿਹੜਾ ਪੰਜਾਬ ਪਹਿਲਾਂ ਹੀ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਬਦਹਾਲ ਆ, ਉਹਦੇ ਲਈ ਤੇ ਇੱਕ ਬਹੁਤ ਵੱਡਾ ਝਟਕਾ। GST ਹੈ, GST ਨੇ ਵੀ ਹਾਲੇ ਨੁਕਸਾਨ ਪਹੁੰਚਾਉਣਾ, ਹਾਲਾਂਕਿ ਉਹਦੀ ਭਰਪਾਈ ਕੇਂਦਰ ਕਰੇਗਾ, ਪਰ ਜੋ ਇਹਨਾਂ ਨੇ ਸਟੈਂਪ ਡਿਊਟੀ ਦੇ ਵਿੱਚ ਛੋਟ ਦਿੱਤੀ ਹੈ ਉਹਦੇ ਤੋਂ ਵੀ ਮਾਲੀਏ ਨੂੰ ਸੱਟ ਵੱਜਣ ਦੀ ਉਮੀਦ ਆ। ਸੋ ਜਿਸ ਤਰ੍ਹਾਂ ਹੁਣ ਕਰਜ਼ਾ ਮਾਫ਼ ਕਰਨ ਲਈ ਕਰਜ਼ਾ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਇਹ ਜਾ ਕੇ ਕੇਂਦਰ ਸਰਕਾਰ ਦੇ ਦਰਬਾਰ 'ਚ ਗੱਲ ਕਹਿਣ ਡਏ ਆ ਕਿ ਤੁਸੀਂ ਕਰਜ਼ਾ ਦੇਣ ਦੀ ਛੂਟ ਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਹੋਰ ਰਾਹਤ ਦਿਓ ਤਾਂ ਕਿ ਅਸੀਂ ਕਰਜ਼ਾ ਲੈ ਕੇ ਕਿਸਾਨਾਂ ਦਾ ਕਰਜ਼ਾ ਲਾਈਏ। ਜੇ ਉਹ ਵੀ 10,000 ਕਰੋੜ ਰੁਪਈਆ ਪੰਜਾਬ ਦਾ ਕਰਜ਼ਾ ਸਿਰ ਪੈ ਜਾਂਦਾ ਤਾਂ ਉਹ ਸੂਰਤ ਦੇ ਵਿੱਚ ਕੈਪਟਨ ਸਰਕਾਰ ਲਈ ਬਹੁਤ ਵੱਡੀ ਚੁਣੌਤੀ ਹੋਏਗੀ ਕਿ ਇਸ ਪੰਜਾਬ ਦੇ ਮੁਲਾਜ਼ਮਾਂ ਨੂੰ, ਪੰਜਾਬ ਦੇ ਪੈਨਸ਼ਨਰਾਂ ਨੂੰ ਉਹ ਸਮੇਂ ਸਿਰ ਅਦਾਇਗੀਆਂ ਕਿਵੇਂ ਕਰੀਆਂ ਜਾਣ। ਇਹ ਵੇਖਣਾ ਦਿਲਚਸਪ ਹੋਏਗਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਸਨ, ਜੋ ਦਾਅਵੇ ਕੀਤੇ ਸਨ, ਉਹ ਦਾਅਵਿਆਂ ਤੋਂ ਬਿਲਕੁਲ ਉਲਟ ਜਿੱਦਾਂ ਸੁਖਬੀਰ ਸਿੰਘ ਬਾਦਲ ਚੱਲਦਾ ਰਿਹਾ ਬੇਪਰਵਾਹ ਹੋ ਕੇ, ਬੇਚਿੰਤ ਹੋ ਕੇ, ਬੇਫਿਕਰਾ ਹੋ ਕੇ ਕਿ ਲਿਆਓ ਚੱਕ ਲਓ ਕਰਜ਼ਾ, ਲਿਆਓ ਚੱਕ ਲਿਓ ਕਰਜ਼ਾ, ਡਾ ਦਿਓ ਬੁੰਦੀਆਂ, ਉਹਨੂੰ ਗਹਿਣੇ ਰੱਖ ਦਿੱਤਾ, ਉਹਨੂੰ ਗਹਿਣੇ ਰੱਖ ਦਿੱਤਾ। ਉਦੋਂ ਇਹ ਨਿੰਦਦੇ ਸਨ, ਉਦੋਂ ਪਿੱਟਦੇ ਸਨ ਕਿ ਕਾਲੀ ਸਾਰਾ ਪੰਜਾਬ ਖਾ ਗਏ, ਕਾਲੀ ਸਾਰਾ ਪੰਜਾਬ ਖਾ ਗਏ। ਹੁਣ ਉਸ ਲਈ ਦੇ ਇਹ ਤੁਰ ਪਏ ਆ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲਈ ਕਰਜ਼ਾ ਲੈ ਲਓ। ਅਨਾਜ ਘੁਟਾਲੇ ਨੂੰ ਇਹ ਘੁਟਾਲਾ ਦੱਸਦੇ ਸੀ, ਮੁੜ ਕੇ ਹੁਣ ਸਹਿਜੇ ਜੇ ਕਹਿ ਜਾਂਦੇ ਆ ਜੀ ਕਿ ਨਹੀਂ ਜੀ ਉਹ ਤੇ ਸਰਕਾਰ ਨੇ ਹੁਣ ਲੋਨ ਦੇ ਵਿੱਚ ਬਦਲ ਦਿੱਤਾ, ਅਸੀਂ ਕੀ ਕਰ ਸਕਦੇ ਹਾਂ। ਸੋ ਮਜਬੂਰੀਆਂ ਜੀਆਂ ਗਣਾ ਕੇ ਭਰੀ ਨਹੀਂ ਹੋ ਸਕਦੇ। ਤੁਸੀਂ ਆਪ ਹੀ ਕਿਹਾ ਸੀਗਾ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਿਆਂਗੇ, ਕਿਸਾਨ ਨੂੰ ਕਰਜ਼ਾ ਮੁਕਤ ਕਰ ਦਿਆਂਗੇ, ਤੇ ਹੁਣ ਤੁਸੀਂ ਵਸੀਲੇ ਪੈਦਾ ਕਰੋ, ਹੀਲੇ ਕਰਕੇ ਨਵੇਂ ਵਸੀਲੇ ਪੈਦਾ ਕਰੋ। ਜਿਹੜੇ ਤੁਹਾਡੇ ਕੋਲ ਵਸੀਲੇ ਮੌਜੂਦ ਆ ਉਹਨਾਂ ਨੂੰ ਠੀਕ ਕਰੋ, ਪਰ ਕਰਜ਼ਾ ਚੁੱਕ ਕੇ ਆਹ ਕਰਜ਼ਾ ਲਾਉਣਾ ਤੇ ਆਹ ਕਰਜ਼ਾ ਅਸੀਂ ਸਿਰ ਹੋਰ ਪਾਉਣਾ, ਇਹ ਨੀਤੀ ਪਹਿਲਾਂ ਵੀ ਚੱਲਦੀ ਸੀ, ਇਹ ਨੀਤੀ ਜੇ ਹੁਣ ਵੀ ਚੱਲੀ ਤੇ ਫਿਰ ਬਦਲਾਅ ਕਾਹਦਾ ਆਇਆ? ਜੀ ਬਦਲਾਅ ਤਾਂ ਜੀ ਇੱਥੇ ਕੋਈ ਆਇਆ ਨਹੀਂ ਗਾ, ਅੱਗੇ ਨਾਲ ਵੀ ਹਾਲਾਤ ਹੈ ਜਿਹੜੇ ਖਰਾਬ ਹੁੰਦੇ ਜਾਂਦੇ ਆ। ਤੇ ਅੱਗੇ ਆਪਾਂ ਨਸ਼ੇ ਦੀ ਜੇ ਗੱਲ ਕਰੀਏ, ਵੈਸੇ ਪੰਜਾਬ ਪੂਰਾ ਪ੍ਰਭਾਵਿਤ ਹੈ ਇਸ ਨਸ਼ੇ ਤੋਂ, ਪਰ ਆਪਾਂ ਇੱਕ ਪੱਟੀ ਦੇ ਵਿੱਚ ਇੱਕ ਬਸਤੀ ਦੀ ਗੱਲ ਕਰੀਏ ਜਿਹੜੇ ਨਸ਼ੇ ਤੋਂ ਪ੍ਰਭਾਵਿਤ ਆ, ਉਹ ਦਰਦ ਸਾਹਮਣੇ ਆਇਆ। ਦੇਖੋ, ਪੱਟੀ ਸ਼ਹਿਰ ਦੇ ਵਿੱਚੋਂ ਹੀ ਸ਼ਾਇਦ ਇੱਕ ਖਬਰ ਆਈ ਸੀ ਅੱਗੇ ਪਿਛਲੇ ਸਾਲ, ਉਸ ਖਬਰ ਨੇ ਪੂਰੇ ਮੁਲਕ ਦੇ ਵਿੱਚ ਹਲਚਲ ਮਚਾ ਦਿੱਤੀ ਸੀ। ਜਦੋਂ ਇੱਕ ਸਾਬਕਾ ਕਰਮਚਾਰੀ ਦਾ ਨੌਜਵਾਨ ਬੱਚਾ ਚੱਲ ਵਸਿਆ ਤੇ ਉਹਦੀ ਲਾਸ਼ ਤੇ ਜਿਹੜਾ ਕਫਨ ਪਾਇਆ ਸੀ, ਉਸ ਕਫਨ ਤੇ ਇੱਕ ਮੈਮੋਰੰਡਮ ਲਿਖਿਆ ਸੀ, ਤੇ ਉਸ ਮੈਮੋਰੰਡਮ ਤੇ ਇਹ ਲਿਖਿਆ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ, ਮੇਰਾ ਪੁੱਤ ਤੇ ਨਸ਼ਿਆਂ ਨੇ ਖਾ ਹੀ ਲਿਆ, ਹੁਣ ਰੱਬ ਦਾ ਵਾਸਤਾ ਜੇ ਬੌੜੀ ਖੁਦਾ ਦੀ ਦੂਜਿਆਂ ਦੇ ਬੱਚਿਆਂ ਨੂੰ ਬਚਾ ਲਓ। ਨਾਲ ਹੀ ਉਸ ਸਮੇਂ ਪੰਜਾਬ ਦੇ ਵਿੱਚ ਇੱਕ ਲਹਿਰ ਚੱਲਦੀ ਪਈ ਸੀਗੀ ਕਿ ਪੰਜਾਬ ਨੂੰ ਬਦਨਾਮ ਨਾ ਕਰੋ, ਕਿ ਪੰਜਾਬ ਦੇ ਵਿੱਚ ਇਹੋ ਜਿਹਾ ਕੁਛ ਵੀ ਮਾਹੌਲ ਨਹੀਂ ਹੈਗਾ ਜਿਹੜਾ ਲੋਕੀ ਦਰਸਾ ਕੇ ਇਹਨੂੰ ਬਦਨਾਮ ਕਰਦੇ ਪਏ। ਉਹ ਅਕਾਲੀ ਭਾਜਪਾ ਦੇ ਸਮਰਥਕ ਅੱਡ ਲਹਿਰ ਚਲਾਈ ਬੈਠੇ ਸਨ। ਉਸੇ ਲਹਿਰ ਦੇ ਬਰੋਬਰ ਇਹ ਖਬਰ ਨਿਕਲੀ ਸੀ ਪੱਟੀ ਦੇ ਵਿੱਚੋਂ। ਬਹੁਤ ਲੋਕਾਂ ਨੇ ਸੋਗ ਮਨਾਇਆ ਸੀਗਾ ਕਿ ਕੀ ਪੰਜਾਬ ਦੇ ਦਿਨ ਇਹੋ ਜਿਹੇ ਵੀ ਆਉਣੇ ਸੀਗੇ ਕਿ ਜਦੋਂ ਲਾਸ਼ਾਂ ਤੇ ਪਿਓਆਂ ਨੂੰ ਮੈਮੋਰੰਡਮ ਪਾਉਣੇ ਪੈਣਗੇ ਕਿ ਮੇਰਾ ਤੇ ਮਰ ਗਿਆ, ਹਾੜਾ ਸਾਡੇ ਗੁਆਂਢੀਆਂ ਦਾ ਬਚਾ ਲਓ, ਹਾੜਾ ਸਾਡੇ ਪਿੰਡ ਦਾ ਬਚਾ ਲਓ, ਹਾੜਾ ਸਾਡੇ ਪੰਜਾਬ ਦਾ ਨੌਜਵਾਨ ਬਚਾ ਲਓ। ਇਸ ਤਰ੍ਹਾਂ ਦੇ ਵੀ ਦਿਨ ਆਉਣੇ ਸੀਗੇ। ਹੁਣ ਉਸੇ ਪੱਟੀ ਚੋਂ ਇੱਕ ਬਸਤੀ ਦੀ ਖਬਰ ਆਈ ਹੈ। ਜਾਗਰਣ ਗਰੁੱਪ ਨੇ ਅੱਜ ਇੱਕ ਬਹੁਤ ਵੱਡੀ ਸਟੋਰੀ ਲਾਈ ਹੈ ਉਸ ਬਸਤੀ ਦੀ। ਉਸ ਬਸਤੀ ਦਾ ਨਾਂ ਸੰਗਲ ਬਸਤੀ। ਉੱਥੇ ਘਰ ਬਹੁਤੇ ਮਜ਼ਦੂਰਾਂ ਦੇ ਘਰ ਆ, ਤੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਦੱਸਦੇ ਕਿ ਬਹੁਤੀਆਂ ਹੁਣ ਬੀਬੀਆਂ ਹੀ ਰਹਿ ਗਈਆਂ, ਤੇ ਬੀਬੀਆਂ ਦੀਆਂ ਜੇ ਕਹਾਣੀਆਂ ਸੁਣੀਏ ਤੇ ਮੇਰੇ ਖਿਆਲ ਦੇ ਨਾਲ ਬਹੁਤ ਟਾਈਮ ਲੰਘ ਜਾਏਗਾ। ਜੇ ਸਾਰੀਆਂ ਕਹਾਣੀਆਂ ਨੂੰ ਅਸੀਂ ਸੁਣਨਾ ਹੋਵੇ ਤੇ ਗਾਂਹ ਜਾਂ ਸਰੋਤਿਆਂ ਨੂੰ ਸੁਣਾਉਣਾ ਹੋਵੇ ਤਾਂ ਉਹਦੇ ਵਿੱਚ ਇਹੋ ਜਿਹੇ ਦੁਖਾਂਤ ਆ ਕਿ ਇੱਕ ਬੀਬੀ ਕਹਿੰਦੀ ਆ ਕਿ ਮੇਰਾ ਇੱਕ ਪੁੱਤ ਮਰ ਗਿਆ ਤੇ ਦੋ ਮਰਨ ਨੂੰ ਕਾਲੇ ਆ। ਮਰਨ ਨੂੰ ਕਾਲੇ ਤੋਂ ਭਾਵ ਇਹ ਆ ਕਿ ਉਹ ਨਸ਼ਾ ਕਰਦੇ ਆ, ਹਾਲੇ ਵੀ ਟੀਕੇ ਲਾਉਂਦੇ ਆ। ਇੱਕ ਮਰ ਗਿਆ, ਮੈਂ ਜੋ ਕਮਾਉਣੀ ਆ ਉਹ ਉਹਨਾਂ ਨੂੰ ਨਸ਼ੇ ਵੀ ਦੇ ਦਿੰਦੀ ਆ। ਕਿਉਂ? ਜੇ ਨਹੀਂ ਦਿੰਦੀ ਤੇ ਉਹ ਤੋਂ ਨਹੀਂ ਲੜਦੇ ਆ, ਗੱਲ ਪੈਂਦੀ ਆ। ਇਸੇ ਤਰ੍ਹਾਂ ਇੱਕ ਵਿਧਵਾ ਔਰਤ ਨੇ ਦੁੱਖ ਦੱਸਿਆ ਕਿ ਘਰ ਵਾਲਾ ਸਿਰ ਤੇ ਨਹੀਂ, ਮੈਂ ਤੇ ਮੇਰੀ ਸੱਸ ਕਮਾਈ ਕਰਦੀਆਂ, ਸਾਰਾ ਦਿਨ ਅਸੀਂ ਖੇਤਾਂ 'ਚ ਹੱਡ ਤੋੜਦੀਆਂ, ਸਾਰਾ ਦਿਨ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ, ਤੇ ਜੋ ਕੁਛ ਅਸੀਂ ਕਮਾ ਕੇ ਲਿਆਉਣੀਆਂ
ਉਹ ਦਿਓਰ ਮੇਰਾ ਖੋ ਕੇ ਰਹਿ ਜਾਂਦਾ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਨੇ, ਬਹੁਤ ਸਾਰੀਆਂ ਕਹਾਣੀਆਂ ਨੇ। ਉਹ ਕਹਿੰਦੇ ਆ ਕਿ ਜੇ ਅਸੀਂ ਰਲ ਕੇ ਸਾਰੀਆਂ ਔਰਤਾਂ ਏਕਾ ਕਰਕੇ ਕਿਸੇ ਅਫਸਰ ਕੋਲ ਚਲੀਆਂ ਵੀ ਜਾਂਦੀਆਂ ਤੇ ਅਫਸਰ ਕੋਈ ਚੰਗਾ ਹੁੰਦਾ, ਨੇਕ ਹੁੰਦਾ, ਉਹ ਸਾਡੀ ਸੁਣਵਾਈ ਵੀ ਕਰ ਲੈਂਦਾ, ਤੇ ਜਦੋਂ ਅਸੀਂ ਮੁੜ ਕੇ ਆਉਂਦੀਆਂ ਤੇ ਸਾਨੂੰ ਤਸਕਰ ਸਿੱਧੇ ਰੂਪ 'ਚ ਧਮਕੀਆਂ ਦਿੰਦੇ ਆ ਕਿ ਉਹਨਾਂ ਨਾਲ ਤੇ ਅਸੀਂ ਬਾਅਦ 'ਚ ਦੇਖ ਲਵਾਂਗੇ, ਪਹਿਲਾਂ ਤੁਹਾਡੇ ਨਾਲ ਕਹਿੰਦੇ ਆ, ਤੁਹਾਡਾ ਕਰਦੇ ਆ ਹਸ਼ਰ। ਸੋ ਇਸ ਤਰ੍ਹਾਂ ਦੀ ਉੱਥੋਂ ਕਹਾਣੀ ਨਿਕਲੀ ਹੈ। ਬਹੁਤ ਉੱਥੇ ਦੇਖੀਏ ਤੇ ਹਾਲਤ ਹੈ ਜਿਹੜੀ ਗੰਭੀਰ ਆ। ਇਹ ਤੇ ਕਹਿੰਦੇ ਸਨ 28 ਦਿਨਾਂ ਦੇ ਵਿੱਚ ਅਸੀਂ ਨਸ਼ਾ ਖਤਮ ਹੀ ਕਰ ਦੇਣਾ, ਦਾ ਬੀਨਾਸ਼ ਹੀ ਕਰ ਦਿਆਂਗੇ। ਹੁਣ ਤੇ ਕਈ 28 ਦਿਨ ਲੰਘੇ ਆ ਤੇ ਅੱਜ ਦੇਖੋ ਉਸੇ ਕੈਪਟਨ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਸਟੋਰੀਆਂ ਨਿਕਲ ਰਹੀਆਂ। ਜਿਹੜਾ ਕੈਪਟਨ ਆਪਣੇ ਭਾਸ਼ਣ 'ਚ ਕਹਿੰਦਾ ਹੁੰਦਾ ਸੀਗਾ ਜਦੋਂ ਚੋਣ ਕੰਪੇਨ ਕਰ ਰਿਹਾ ਸੀਗਾ ਕਿ ਮੈਂ ਅੰਮ੍ਰਿਤਸਰ ਦੇ ਮਕਬੂਲਪੁਰਾ ਮੁਹੱਲੇ 'ਚ ਗਿਆ, ਉੱਥੇ ਬੀਬੀਆਂ ਹੀ ਬੀਬੀਆਂ ਬਚੀਆਂ ਨੇ, ਬੰਦਾ ਕੋਈ ਨਹੀਂ ਬਚਿਆ। ਇਹ ਸਾਰਾ ਕੁਛ ਹੈ ਜਿਹੜਾ ਉਹ ਅਕਾਲੀਆਂ ਦੀ ਕਰਾਮਾਤ ਆ। ਇਹ ਕੈਪਟਨ ਅਮਰਿੰਦਰ ਸਿੰਘ ਅਕਸਰ ਆਪਣੇ ਭਾਸ਼ਣਾਂ 'ਚ ਕਿਹਾ ਕਰਦਾ ਸੀ। ਤੇ ਮਕਬੂਲਪੁਰੇ ਤੋਂ ਪੱਟੀ ਕਿੰਨੀ ਕੁ ਦੂਰ ਆ? ਜੇ ਅਸੀਂ ਰਸਤਾ ਲਾਈਏ ਘੰਟੇ ਦਾ ਰਾਹ ਆ ਨਾ। ਹੁਣ ਜੇ ਉਦੋਂ ਤੁਹਾਨੂੰ ਮਕਬੂਲਪੁਰਾ ਬਸਤੀ ਦੀਦੀ ਸੀ, ਮਕਬੂਲਪੁਰਾ ਮਹੱਲਾ ਦੀਦਾ ਸੀ, ਤੇ ਆ ਸੰਗਲ ਬਸਤੀ ਜਿਹਨੂੰ ਨਸ਼ੇ ਦਾ ਸੰਗਲ ਵੱਜਾ ਹੋਇਆ, ਇਹਦੇ ਵੱਲ ਵੀ ਵੇਖੋ ਨਾ, ਆਪਣੇ ਦਾਅਵੇ ਵੱਲ ਵੀ ਵੇਖੋ, ਆਪਣੇ ਉਸ ਪਲ ਲਈ ਵੀ ਵੇਖੋ ਜਿਸ ਪਲ ਤੁਸੀਂ ਹੱਥ 'ਚ ਗੁਟਕਾ ਫੜ ਕੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਤੁਸੀਂ ਖਿਲਵਾੜ ਕੀਤਾ ਸੀਗਾ। ਹੁਣ ਥੋੜਾ ਜਿਹਾ ਆਪਣੇ ਬੁੱਕਲ ਦੇ ਵਿੱਚ ਨਿਗਾਹ ਮਾਰ ਕੇ ਇਹ ਮਹਿਸੂਸ ਜ਼ਰੂਰ ਕਰੋ ਕਿ ਜੋ ਤੁਸੀਂ ਆਖਿਆ ਸੀ ਕਿ ਤੁਹਾਡੇ ਵਰਗੇ ਛਲ ਕਪਟ ਵਾਲੇ ਬੰਦੇ ਕਿ ਇਸ ਤਰ੍ਹਾਂ ਲੋਕਾਂ ਨੂੰ ਛਲਦੇ, ਇਸ ਤਰ੍ਹਾਂ ਲੋਕਾਂ ਨੂੰ ਠੱਗਦੇ, ਉਹ ਸਿਆਸਤਦਾਨ ਆਪਣੇ ਆਪ ਨੂੰ ਕਹਾਉਂਦੇ ਚੰਗੇ ਲੱਗਦੇ ਆ। ਇਹੋ ਜਿਹੇ ਲੋਕਾਂ ਨੂੰ ਅਸੀਂ ਕਿਉਂ ਨਾ ਸਿਆਸੀ ਠੱਗ ਕਹੀਏ, ਜਿਹੜੇ ਲੋਕਾਂ ਨੇ ਲੋਕਾਂ ਨੂੰ ਬਹੁਤ ਸਾਰੇ ਸੁਪਨੇ ਵੇਚੇ ਔਰ ਉਹਨਾਂ ਸੁਪਨਿਆਂ ਦਾ ਅੱਜ ਹਾਲ ਇਹ ਦੇਖੋ ਕਿ ਪੰਜਾਬ ਦੇ ਵਿੱਚ ਲੋਕਾਂ ਦੀਆਂ ਰੂਹਾਂ ਨਪੀੜੀਆਂ ਪਈਆਂ ਦਰਦਾਂ ਦੇ ਨਾਲ, ਲੋਕ ਕੁਰਲਾ ਰਹੇ ਆ, ਲੋਕ ਰੋ ਰਹੇ ਆ। ਪਰ ਕੈਪਟਨ ਸਾਹਿਬ ਗਿਣਤੀ ਦੇ 5-7 ਦਿਨ ਪੰਜਾਬ 'ਚ ਰਹੇ ਆ 5-6 ਮਹੀਨਿਆਂ ਦੇ ਵਿੱਚ, ਗਿਣਤੀ ਦੇ 5-7 ਦਿਨ। ਕੈਪਟਨ ਅਮਰਿੰਦਰ ਸਿੰਘ ਨੂੰ ਪਹਾੜਾਂ ਤੋਂ ਹੀ ਫੁਰਸਤ ਨਹੀਂ, ਦਿੱਲੀ ਤੋਂ ਹੀ ਫੁਰਸਤ ਨਹੀਂ। ਉੱਤੇ ਉੱਡਦੇ ਨੂੰ ਕੈਪਟਨ ਸਾਹਿਬ ਨੂੰ ਅਪੀਲ ਆ ਕਿ ਕਦੇ ਧਰਤੀ ਤੇ ਵੀ ਵੇਖੋ। ਬਹੁਤ ਉੱਡ ਲਿਆ ਤੁਸੀਂ, ਹਨੀਮੂਨ ਪੀਰੀਅਡ ਵੀ ਮਨਾ ਲਿਆ, ਬਹੁਤ ਕੁਛ ਤੁਸੀਂ ਹੁਣ ਕਰਨਾ ਸੀ ਜਿਹੜਾ ਉਹ ਕਰ ਲਿਆ, ਜੋ ਮੌਜ ਮਸਤੀਆਂ ਕਰਨੀਆਂ ਸੀ ਕਰ ਲਈਆਂ। ਹੁਣ ਧਰਤੀ ਤੇ ਉਤਰੋ ਤੇ ਰੱਬ ਦਾ ਵਾਸਤਾ ਧਰਤੀ ਤੇ ਉਤਰ ਕੇ ਕੰਮ ਕਰੋ। ਜੇ ਨਹੀਂ ਕਰੋਗੇ ਤੇ ਫਿਰ ਲੋਕ ਆਪਣਾ ਕੰਮ ਜ਼ਰੂਰ ਕਰ ਦੇਣਗੇ। ਬਿਲਕੁਲ ਜੀ, ਭਾਰਤ ਦੇਸ਼ ਮਹਾਨ ਦੇ ਵਿੱਚ ਲੱਗਦਾ ਹੈ ਕਿ ਜਿਹੜੇ ਪੋਲੀਟੀਸ਼ੀਅਨ ਆ ਇਸੇ ਤਰ੍ਹਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਰਹਿਣਗੇ ਤੇ ਲੋਕੀ ਮੂਰਖ ਬਣਦੇ ਰਹਿਣਗੇ। ਮਿੰਟੂ ਗੁਰਸਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸ਼ੁਕਰੀਆ ਜੀ। ਤੇ ਸਰੋਤੇ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।